हाँ जी करो। Okay, uh, stanza 578. ਚੱਲੇ ਜੋਗੀਆ ਵਾਸਤਾ ਰੱਬ ਦਾਈ, ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ, ਜੋ ਕੁਝ ਸਿਰੇ ਸੂ ਨਜ਼ਰ ਲੈ ਪੈਰ ਪਕੜਾਂ, ਜਾਂ ਮਾਲ ਪਰਵਾਰ ਨੂੰ ਵਾਰਨੇ ਹਾਂ। ਪੁੰਨੇ ਕਲਾ ਦੇ ਕੂੜ ਮੈਂ ਸਭ ਰੋਂਦੇ, ਅਸੀਂ ਕਾਗ ਤੇ ਮੋਰ ਉਡਾਰਨੇ ਹਾਂ। ਹੱਥ ਬਨ ਕੇ ਬਿਨਤੀ ਜੋਗਿਆ ਜੀ, ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ। ਚੋਰ ਸੈਦਿਆ ਮਾਲ ਦੇ ਸਾਹਮਣੇ ਨੂੰ ਤੇਰੀਆਂ ਕਦਰਤਾਂ ਤੋਂ ਅਸੀਂ ਵਾਰਨੇ ਹਾਂ। ਵਾਰਿਸ ਸ਼ਾਹ ਵਸਾ ਕੀ ਐਸ ਦਮ ਦਾ, ਐਵੇਂ ਰਾਏਗਾ ਉਮਰ ਕਿਉਂ ਹਾਰਨੇ ਹਾਂ। ਸੌਰੀ। हाँ जी। ਚੱਲੀ ਜੋਗੀਆ ਵਾਸਤਾ ਰੱਬ ਦਾ ਹੀ, ਅਸੀਂ ਮਰਦ ਨੂੰ ਮਰਦ ਲਲਕਾਰਨੇ ਆ। ਮੈਂ ਤੈਨੂੰ ਬਤੌਰ ਮਰਦ ਦੇ ਲਲਕਾਰਨੇ ਆ, ਇੱਕ ਮਰਦ ਹੁੰਦਿਆਂ ਆ ਕਿ ਮੇਰੇ ਨਾਲ ਚੱਲ। ਇੱਕ ਮਿੰਟ ਠਹਿਰ ਜਾਓ। ਜੋ ਕੁਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ। ਸਰੇ ਮਤਲਬ ਦਾ ਜੋ ਕੁਝ ਅਸੀਂ ਅਫੋਰਡ ਕਰ ਸਕਦੇ। ਸਾਰੇ ਬਣੇ ਇਹ ਬੋਲਿਆ ਜਾਂਦਾ ਪੰਜਾਬੀ 'ਚ, ਜੋ ਕੁਝ ਅਫੋਰਡ ਹੋ ਸਕੇ। ਜੋ ਕੁਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ, ਜੋ ਅਸੀਂ ਅਫੋਰਡ ਕਰ ਸਕਦੇ ਹਾਂ ਤੇਰੀ ਨਜ਼ਰ ਤੈਨੂੰ ਦੇਣ ਲਈ, ਉਹ ਤੂੰ ਸਾਡੇ ਕੋਲ ਲੈ ਲਾ ਤੇ ਤੇਰੇ ਅਸੀਂ ਪੈਰ ਫੜਨੇ ਆ। ਜਾਨ ਮਾਲ ਪਰਿਵਾਰ ਨੂੰ ਵਾਰਨੇ ਆ, ਤੇ ਤੇਰੇ ਉੱਤੋਂ ਆਪਣੀ ਜਾਨ, ਆਪਣਾ ਮਾਲ, ਤੇ ਪਰਿਵਾਰ ਦਾ ਮਤਲਬ ਹੁੰਦਾ ਹੈ ਪੂਰਾ ਟੱਬਰ, ਤੇ ਉਹ ਯਾਰ ਬੇਲੀ ਸਭ ਜਿਹੜੇ ਉਹ ਪਰਿਵਾਰ ਹੈ, ਉਹਨਾਂ ਨੂੰ ਅਸੀਂ ਤੇਰੇ ਤੋਂ ਕੁਰਬਾਨ ਕਰਨੇ ਆ। ਪੈ ਕੱਲ ਦੇ ਕੂੜਵੇਂ ਸਭ ਰੋਂਦੇ। ਕੱਲ ਤੋਂ ਕੂੜਵੇਂ ਦਾ ਮਤਲਬ ਹੈ ਟੱਬਰ। ਅਗੇਨ, ਕੱਲ ਤੋਂ ਸਾਰਾ ਟੱਬਰ ਰੋ ਰਿਹਾ ਹੈ। ਅਸੀਂ ਕਾਗ ਤੇ ਮੋਰ ਉਡਾਵਨੇ ਹਾਂ। ਕਾਗ ਤੇ ਮੋਰ ਉਡਾਉਣਾ ਹੁੰਦਾ ਉਡੀਕ ਕਰਨਾ ਕਿਸੇ ਦੀ। ਅਸੀਂ ਕਾਗ ਤੇ ਮੋਰ ਉਡਾਵਨੇ ਹਾਂ। ਹੱਥ ਬੰਨ ਕੇ ਬੇਨਤੀ ਜੋਗੀਆ ਉਹ। ਬੇਨਤੀ ਦਾ ਮਤਲਬ ਹੈ ਦਰਖਾਸਤ। ਹੱਥ ਬੰਨ ਕੇ ਬੇਨਤੀ ਜੋਗੀਆ ਉਹ, ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ। ਚੋਰ ਸੱਦਿਆ ਮਾਲ ਦੇ, ਇਹ ਹੁਣ ਵਾਰਿਸ ਸ਼ਾਹ ਵੱਲ। ਚੋਰ ਸੱਦਿਆ ਮਾਲ ਦੇ ਸਾਹਮਣੇ, ਕਿ ਜਿਹੜਾ ਮਾਲ ਸੀ, ਵੈਲਥ ਸੀ, ਉਹਦੀ ਟੇਕ ਕਰਨ ਲਈ ਜਿਹੜੇ ਨੇ ਉਹ ਚੋਰ ਨੂੰ ਸੱਦ ਰਹੇ ਨੇ। ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਆ। ਅਸੀਂ ਰੱਬ ਦੀਆਂ ਕੁਦਰਤਾਂ ਜਿਹੜੀਆਂ ਉਹਦੇ ਸਦਕੇ ਜਾਈਏ ਕਿ ਚੋਰ ਨੂੰ ਮਾਲ ਸੰਭਾਲਣ ਲਈ ਸੱਦਿਆ ਜਾ ਰਿਹਾ ਹੈ। ਵਾਰਿਸ ਸ਼ਾਹ ਵਸਾ ਕੀ ਇਸ ਦਮ ਦਾ, ਦਮ ਦਾ ਮਤਲਬ ਹੈ ਸਾਹ। ਵਾਰਿਸ ਵਸਾ ਦਾ ਮਤਲਬ ਹੈ ਡਿਪੈਂਡੈਂਸ। ਇਹਦਾ ਕੀ ਡਿਪੈਂਡ ਕੀਤਾ ਜਾਵੇ ਇਸ ਸਾਹ ਦੇ ਉੱਤੇ? ਕੀ ਭਰੋਸਾ? ਐਵੇਂ ਰਾਏਗਾ ਉਮਰ ਗੁਜ਼ਾਰ ਕਿਉਂ ਹਾਰਨੇ ਆ। ਰਾਏਗਾ ਦਾ ਮਤਲਬ ਹੁੰਦਾ ਹੈ ਵਰਥਲੈਸ, ਵਿਦਆਊਟ ਐਨੀ ਗੇਨ। ਤੇ ਅਸੀਂ ਉਮਰ ਜਿਹੜੀ ਹੈ ਉਹ ਬਗੈਰ ਕਿਸੇ ਹਾਸਲ ਦੇ ਜਾਂ ਕਿਸੇ ਕਾਮਯਾਬੀ ਦੇ ਹਾਰ ਰਹੇ ਹਾਂ। ਚਲੋ ਜੀ, ਹੁਣ ਅੱਗੇ ਸਹੀ ਸਾਹਿਬ ਪੜੋ ਤੁਸੀਂ। ਜੀ ਡਾਕਟਰ ਸਾਹਿਬ। 579 ਬਾਰ ਜੀ। ਜੋਗੀ ਚਲਿਆ ਰੂਹ ਦੀ ਕਲਾ ਹਿਲੀ, ਤਿੱਤਰ ਬੋਲਿਆ ਸ਼ਗਨ ਮਨਾਵਨੇ ਨੂੰ। ਐਤਵਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮੁਨਾਵਨੇ ਨੂੰ। ਵੇਖੋ ਅਕਲ ਸ਼ਊਰ ਜੋ ਮਾਰਿਓ ਨੇ, ਤਾਮਾਬਾਜ਼ ਦੇ ਹੱਥ ਫੜਾਵਨੇ ਨੂੰ। ਭੁੱਖਾ ਖੰਡ ਤੇ ਖੀਰ ਦਾ ਬਿਆ ਰਾਖਾ, ਰੰਡਾ ਗੱਲਿਆ ਸਾਕ ਕਰਾਵਨੇ ਨੂੰ। ਡਰ ਤੇ ਪੂਰਾ ਸਾਕ ਕਿਸਮ ਚੱਲਦਾ ਪਿਆ। ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਸੁਲੇਮਾਨ ਆਇਆ ਝਾੜਾ ਪਾਵਨੇ ਨੂੰ।
अनजान जहान हटा दिता, आए मांदड़ी कील करावने नू, राखा जोआं दा ढेर दा गधा होया, अन्ना कलिया हरफ लिखावने नू। जितने चलदियां पईयां मिन्नत खास करके ओना सद आंदा, मियां आया है रन खिसकावने नू, ओना सप दा मांदरी ढूंढ आंदा, सगों आया है सप लड़ावने नू। ओ माय गॉड, वसदे झुगड़े चोड़ करावने नू, मुड्ढों मुड्ढों पट बूटा लैंद वंजावने नू, वारस बंदगी वास्ते घल्लिया सैं, आज जुटियां पहनने खावने नू। डॉक्टर साहब ਆਹੋ जुत्तां तां सारियां ਇਹ ਤੇ ਜੁੱਤਾਂ ਆਹੋ ਇਹ ਹੁਣ ਵਾਰਿਸ ਸ਼ਾਹ ਦੀ ਜਿਹੜੀ ਹੈ ਕਾਮੇਡੀ ਨਾ ਕਰ ਰਹੇ ਇਹ ਜੁਗਤਾਂ ਨੇ, ਹਾਂ ਕਾਮੇਡੀ ਕਰ ਰਿਹਾ ਹੈ। ਤੇ ਵਾਹ ਵਾਹ ਮਤਲਬ ਇਹ ਹੈ ਜਿਹੜਾ ਤੁਹਾਨੂੰ ਸਮਝ ਤੇ ਆਏਗੀ ਹੈ ਕਿ ਜੋਗੀ ਦੇ ਨਾਲ ਜੁਗਤਾਂ ਕਰ ਰਿਹਾ ਹੈ। ਲੇਕਿਨ ਤੁਸੀਂ ਇਹ ਕਦੀ ਗੌਰ ਕੀਤਾ ਕਿ ਜੇ ਰਾਂਝੇ ਨੇ ਜੋਗੀ ਦਾ ਭੇਸ ਹੀ ਵਟਾਉਣਾ ਹੁੰਦਾ, ਠੀਕ, ਤੇ ਉਹ ਭੇਸ ਵਟਾ ਕੇ ਆ ਜਾਂਦਾ। ਉਹਨੂੰ ਜੋਗੀ ਕੋਲ ਜਾਣ ਦੀ, ਬਾਲਨਾਥ ਕੋਲ ਜਾਣ ਦੀ ਕੀ ਲੋੜ ਸੀ? ਜੀ ਮਤਲਬ ਉਹਨੂੰ ਪਤਾ ਤੇ ਹੈ ਸੀ ਜੋਗੀਆਂ ਦਾ ਭੇਸ ਕੀ ਹੁੰਦਾ, ਉਹ ਭੇਸ ਬਣਾ ਲੈਂਦਾ ਤੇ ਆ ਜਾਂਦਾ। ਉਹਨੂੰ ਇੰਨਾ ਕਸ਼ਟ ਕਰਨ ਦੀ ਕੀ ਲੋੜ ਸੀ ਕਿ ਉਹ ਬਾਲਨਾਥ ਕੋ ਜਾਵੇ, ਉਹਦੇ ਤਰਲੇ ਕਰੇ, ਮਿੰਨਤਾਂ ਕਰੇ ਔਰ ਉਹਦੇ ਕੋਲੋਂ ਜੋਗ ਲੈ ਕੇ ਆਵੇ? ਹੈ ਇਹ ਤੇ ਗੌਰ ਕਰੋ। ਜੋਗੀ ਚੱਲਿਆ, ਰੂਹ ਦੀ ਕਲਾ ਹੱਲੀ, ਕਲਾ ਦਾ ਮਤਲਬ ਮਸ਼ੀਨ ਹੈ, ਰੂਹ ਦੀ ਜਿਹੜੀ ਕਲਾ ਹੈ ਉਹ ਹਿਲ ਪਈ ਹੈ। ਤਿੱਤਰ ਬੋਲਿਆ ਸ਼ਗਨ ਮਨਾਵਣੇ ਨੂੰ। ਤਿੱਤਰ ਜਿਹੜਾ ਹੈ ਉਹ ਜਦੋਂ ਬੋਲਦਾ ਨਾ ਤੇ ਉਦੋਂ ਉਹ ਕਿਸੇ ਚੰਗੀ ਸ਼ੈ ਆਉਣ ਦਾ ਪੇਸ਼ਗੋਈ ਹੁੰਦੀ ਹੈ। ਸ਼ਗਨ ਦਾ ਮਤਲਬ ਹੁੰਦਾ ਸੈਲੀਬ੍ਰੇਟ। ਜਿਵੇਂ ਮੈਂ ਉੱਥੇ ਦਿੱਲੀ ਗਿਆ ਤੇ ਇੱਕ ਸਰਦਾਰ ਜੀ ਦੇ ਘਰ ਗਿਆ ਤੇ ਉਹਨਾਂ ਨੇ ਬੋਤਲ ਕੱਢ ਲਈ ਤੇ ਕਹਿੰਦੇ ਨੇ ਜੀ ਸ਼ਾਮਲ ਹੋਵੋ। ਮੈਂ ਕਿਹਾ ਜੀ ਮੈਂ ਸਫ਼ਰ ਦੇ ਵਿੱਚ ਹਾਂ, ਮੈਂ ਇਹ ਕੰਮ ਨਹੀਂ ਕਰਦਾ। ਉਹ ਨਹੀਂ ਜੀ, ਸ਼ਗਨ ਲਈ ਤੇ ਕੁਛ ਕਰ ਲਓ ਨਾ। ਤੇ ਮੈਂ ਤੁਹਾਨੂੰ ਸ਼ਗਨ ਦਾ ਲਫ਼ਜ਼ ਮਤਲਬ ਦੇ ਵਰਤੋਂ ਦੱਸ ਰਿਹਾ ਕੀ ਹੈ। ਐਤਬਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮੁਨਾਵਣੇ ਨੂੰ। ਖੇੜਿਆਂ ਨੇ ਉਸ ਦਿਨ ਦੇ ਬਾਰੇ, ਜਿਸ ਜੋ ਕੁਝ ਹੋ ਰਿਹਾ ਉਹਦੇ ਬਾਰੇ ਚ ਵੀ ਕੁਝ ਨਹੀਂ ਪੁੱਛਿਆ ਤੇ ਜੋਗੀ ਨੂੰ ਸਿਰ ਮਨਾਉਣ ਲਈ ਲੈ ਆਂਦਾ। ਸੀਸ ਦਾ ਮਤਲਬ ਹੈ ਸਿਰ। ਤੁਹਾਨੂੰ ਪਤਾ ਸਿਰ ਜਦੋਂ ਇਹ ਸਜ਼ਾ ਦੇ ਤੌਰ ਤੇ ਵੀ ਮੁੰਨਿਆ ਜਾਂਦਾ ਸੀ ਕਿਸੇ ਚੋਰ ਦਾ ਜਾਂ ਕਿਸੇ ਹੋਰ ਭੈੜੇ ਕੰਮ ਕਰਨ ਵਾਲੇ ਦਾ। ਵੇਖੋ ਅਕਲ ਸ਼ਊਰ ਜੋ ਮਾਰਿਓ ਨੇ, ਮਤਲਬ ਅਕਲ ਸ਼ਊਰ ਮਾਰਿਓ ਨੇ, ਉਹਨਾਂ ਦੀ ਮੱਤ ਮਾਰੀ ਗਈ। ਵੇਖੋ ਅਕਲ ਸ਼ਊਰ ਜੋ ਮਾਰਿਓ ਨੇ, ਤਾਮਾ ਬਾਜ਼ ਦੇ ਹੱਥ ਫੜਾਵਣੇ ਨੂੰ। ਤਾਮਾ ਹੁੰਦਾ ਗੋਸ਼ਤ ਦਾ ਟੁਕੜਾ ਜਿਹੜਾ ਕਿ ਬਾਜ਼ ਤੋਂ ਪਿੰਜਰੇ 'ਚ ਬਾਹਰ ਲਿਆਉਣ ਲਈ ਉਹਨੂੰ ਵਿਖਾਇਆ ਜਾਂਦਾ ਹੈ। ਤੇ ਇੱਥੇ ਇਹ ਕਹਿ ਰਿਹਾ ਕਿ ਉਹਨਾਂ ਨੇ ਬਾਜ਼ ਦੇ ਹੱਥ ਤੋਹਮਾ ਫੜਾਤਾ, ਯਾਨੀ ਗੋਸ਼ਤ ਦਾ ਟੁਕੜਾ ਆਪ ਹੀ ਫੜਾਤਾ। ਭੁੱਖਾ ਖੰਡ ਤੇ ਖੀਰ ਦਾ ਪਿਆਰ ਆਖਾ। ਖੰਡ ਤੇ ਖੀਰ ਤਾਂ ਤੁਹਾਨੂੰ ਪਤਾ ਹੈ ਕੀ ਹੁੰਦੀ ਹੈ। ਵੈਸੇ ਜਿਹੜੇ ਸਾਇਕੀ ਸਪੀਕਿੰਗ ਨੇ ਉਹ ਖੀਰ ਦੁੱਧ ਨੂੰ ਕਹਿੰਦੇ ਨੇ। ਭੁੱਖਾ ਖੰਡ ਤੇ ਖੀਰ ਦਾ ਪਿਆਰ ਰਾਖਾ, ਰੰਡਾ ਘੱਲਿਆ ਸਾਗ ਕਰਾਉਣੇ ਨੂੰ। ਤੇ ਸਾਗ ਕਰਾਉਣ ਲਈ ਵਿਡੋਰ ਨੂੰ ਭੇਜਿਆ, ਜਿਹਨੂੰ ਆਪਣਾ ਵਿਆਹ ਕਰਨ 'ਚ ਬਹੁਤਾ ਇੰਟਰਸਟ ਹੈ ਤੇ ਕਿਸੇ ਹੋਰ ਦਾ ਵਿਆਹ ਕਰਾਉਣ 'ਚ ਘੱਟ ਹੈ। ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਮਤਲਬ ਹੀਰ ਦੇ ਪੈਰ 'ਚ ਸੱਪ ਲੜਿਆ। ਸੁਲੇਮਾਨ ਆਇਆ ਝਾੜਾ ਪਾਵਣੇ ਨੂੰ। ਸੁਲੇਮਾਨ ਜਿਹੜਾ ਹੈ ਉਹ ਚਰਿੰਦਿਆਂ ਪਰਿੰਦਿਆਂ ਜਿੰਨਾ ਪਰੀਆਂ ਸਭ ਦਾ ਉਹ ਬਾਦਸ਼ਾਹ ਹੈ, ਉਹਨੂੰ ਮੰਨਿਆ ਜਾਂਦਾ ਹੈ ਤੇ ਉਹਨੂੰ ਸੱਜਿਆ ਗਿਆ ਹੈ। ਅਣਜਾਣ ਜਹਾਨ ਹਟਾ ਦਿੱਤਾ,
ਆਏ ਮਾਂਦਰੀ ਕੀਲ ਕਰਾਵਣੇ ਨੂੰ। ਮਤਲਬ ਜਿਹੜਾ ਇੱਧਰ ਉੱਧਰ ਦੇ ਲੋਕ ਸਨ, ਅਣਜਾਣ ਜਾਣ ਇੱਧਰ ਉੱਧਰ ਦੇ ਲੋਕ, ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਤੇ ਮਾਂਦਰੀ ਜਿਹੜੇ ਨੇ, ਜਿਹੜੇ ਸੱਪ ਦਾ ਇਲਾਜ ਕਰਦੇ ਨੇ, ਉਹ ਕੀਲ ਕਰਨ ਲਈ ਆਉਂਦੇ ਨੇ। ਮੈਨੂੰ ਜਿਹੜਾ ਕੀਲ ਦਾ ਜਿਹੜਾ ਬਹੁਤ ਕਲੋਜ਼ ਅੰਗਰੇਜ਼ੀ ਚ ਲਫ਼ਜ਼ ਲੱਗਾ ਉਹ ਹੈਗਾ ਸਪੈਲ ਬਾਉਂਡ, ਕਿਸੇ ਨੂੰ ਸਪੈਲ ਬਾਉਂਡ ਕਰਨਾ। ਰਾਖਾ ਜਵਾਂ ਦੇ ਢੇਰ ਦਾ ਗਧਾ ਹੋਇਆ, ਖੋਤੇ ਨੂੰ ਜਵਾਂ ਦੀ ਰਾਖੀ ਉੱਤੇ ਰੱਖਿਆ ਗਿਆ ਹੈ। ਮਤਲਬ ਉਹ ਖੋਤੇ ਨੂੰ ਤੁਸੀਂ ਜਵਾਂ ਦੀ ਰਾਖੀ ਤੇ ਬਿਠਾਓਗੇ ਤੇ ਉਹ ਤੇ ਖਾ ਜਾਏਗਾ ਆਪੇ ਹੀ ਸਾਰੇ। ਅੰਨਾ ਘੱਲਿਆ ਹਰਫ ਲਿਖਾਵਣੇ ਨੂੰ, ਨੀਅਤ ਖਾਸ ਕਰਕੇ ਉਹਨਾਂ ਸੱਦ ਆਂਦਾ, ਮੀਆਂ ਆਇਆ ਹੈ ਰੰਨ ਖਸਕਾਵਣੇ ਨੂੰ। ਇਹ ਤੇ ਸਾਫ਼ ਹੀ ਹੈਗਾ ਕਿ ਬੜੀ ਖਾਸ ਇੰਟੈਂਸ਼ਨ ਨਾਲ ਉਹਨੂੰ ਸੱਦਦਾ ਹੈ ਤੇ ਉਹ ਉਹਨਾਂ ਦੀ ਔਰਤ ਜਿਹੜੀ ਹੈ ਉਹਨੂੰ ਖਸਕਾਉਣ ਆਇਆ। ਉਹਨਾਂ ਸੱਪ ਦਾ ਮਾਂਦਰੀ ਢੂੰਡ ਆਂਦਾ, ਮੀਆਂ ਆਇਆ ਹੈ ਸੱਪ ਲੜਾਵਣੇ ਨੂੰ। ਉਹ ਤੇ ਆਪਣੇ ਵੱਲੋਂ ਸੱਪ ਦਾ ਇਲਾਜ ਕਰਨ ਵਾਲੇ ਨੂੰ ਲਿਆ ਰਹੇ ਨੇ, ਹਕੀਮ ਨੂੰ, ਮਾਂਦਰੀ ਨੂੰ, ਤੇ ਜਿਹੜਾ ਆਇਆ ਹੈ ਉਹਨੇ ਤੇ ਆਪ ਸੱਪ ਲੜਾ ਦੇਣਾ। ਉਸ ਦੇ ਜੁਗੜੇ ਚੌੜ ਕਰਾਵਣੇ ਨੂੰ, ਬਸ ਦੇ ਜੁਗੜੇ ਚੌੜ ਕਰਾਵਣੇ ਨੂੰ, ਮੁੱਢੋਂ ਪੁੱਟ ਬੂਟਾ ਲੈਂਦੋ ਜਾਮਣੇ ਨੂੰ। ਮਤਲਬ ਜਿਹੜੀ ਚੰਗੀ ਭਲਾ ਘਰ ਵਸ ਰਿਹਾ ਉਹਨੂੰ ਉਜਾੜਨ, ਚੌੜ ਕਰਨਾ, ਉਜਾੜਨਾ। ਤੇ ਉਹਨੇ ਜਿਹੜਾ ਬੂਟਾ ਲੱਗਾ ਹੈ, ਯਾਨੀ ਹੀਰ ਬੂਟਾ ਲੱਗਾ ਹੈ ਨਾ ਉਹਨਾਂ ਦੇ ਵਿਹੜੇ 'ਚ, ਉਹਨੂੰ ਪੁੱਟਣ ਲਈ ਆ ਗਿਆ ਹੈ। ਵਾਰਿਸ ਬੰਦਗੀ ਵਾਸਤੇ ਘੱਲਿਆ ਸੈਂ, ਤੈਨੂੰ ਬੰਦਗੀ ਲਈ ਘੱਲਿਆ ਸੀ। ਆ ਜੁੱਟਿਆ, ਜੁੱਟਿਆ ਮਤਲਬ ਤੂੰ ਕੈਦ ਹੋ ਗਿਆ, ਯੂ ਆਰ ਬਾਉਂਡ ਬਾਈ। ਪੈਨ ਨੇ ਖਾਣੀ, ਤੂੰ ਪੈਨ ਖਾਣੇ 'ਚ ਲੱਗ ਗਿਆ। ਚਲੋ ਜੀ ਕਿਸ਼ੋਰ ਜੀ ਅਗਲਾ ਪੜੋ। जी डॉक्टर साहब 580 जी। भला होया भैना हीर बच्ची जानू, मन मन्ने दा वैद हुन आया नी। दुख दर्द गए सबे हीर वाले कामिल, वली ने फेड़ा पाया नी। जेड़ा Yeah, that's छड़ 581. Sorry, that's 581. It's the one before that, I think. नहीं नहीं ये कोई बात 580. Bala, I've got Khasko Shah Hori. Oh no, is that different? नहीं नहीं नहीं, ਇਹਦੇ ਵਿੱਚ ਹੀ ਆਏਗਾ। Oh, okay. ठीक. चलो। भला होया भैना हीर बच्ची जानो, मन मन्ने दा वैद हुन आया नी। दुख दर्द गए सबे हीर वाले, कामिल वली ने फेड़ा पाया नी। जेड़ा छड़ चौधरियां चाक बनिया, वत ओस ने जोग कमाया नी। जेंदी वंजली दे विच लाख मंतर, ए अल्लाह ने वैद मिलाया नी। शाखा रंग बरंगियां होवन पैदा, सावन मां जीवें मींह बरसाया नी। नाले सैती दे दिल ते रब, नाले सैती दे दिल ते रब तिरठा, जोगी दिलां दा मालक आया नी। तिना धिरां दी हुई मुराद हासिल, धुआं ऐस चरोक ना लाया नी। ऐदी फुरी कलाम इच खेड़ियां ते इस्म आजम असर कराया नी। मजमान जीवें आउंदा लैन वोटी, अगू साहोरियां पलंग बिछाया नी। सौरियां हाँ जी, सौरियां मजमान जीवें आवन लैन वोटी, अगू सौरियां पलंग बिछाया नी। वीरा 2 मिनट डॉक्टर साहब। वैर अरद नहीं देखो नहीं 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 नहीं, वीरा राद, वीरा राद वेखो इत्थे कोई, होंदा जाग धूड़ भुलावड़ा पायो नी। मंतर एक ते पुतलियां दोएं, उडन अल्लाह वालियां खेल रचाया नी। खिसकू शाह होरी अज आन वड़े, तुम्बू आन उदा लुआ लाया नी।
ਧਰਨਾ ਮਾਰ ਬੈਠਾ ਜੋਗੀ ਮੁਦਤਾਂ ਦਾ ਅੱਜ ਖੇੜਿਆਂ ਨੇ ਖੈਰ ਪਾਇਆ ਨੀ ਕੱਖੋਂ ਲੱਖ ਕਰ ਦੇ ਖੁਦਾ ਸੱਚਿਆ ਦੁੱਖ ਹੀਰ ਦਾ ਰੱਬ ਗਵਾਇਆ ਨੀ ਵਾਹ ਕੱਖੋਂ ਲੱਖ ਕਰ ਦੇ ਖੁਦਾ ਸੱਚਿਆ ਦੁੱਖ ਹੀਰ ਦਾ ਰੱਬ ਗਵਾਇਆ ਨੀ ਉਹਨਾਂ ਸਿੱਖਦੀਆਂ ਦੀ ਦੁਆ ਰੱਬ ਸੁਣੀ ਉਸ ਵਾਂਦੜੀ ਦਾ ਯਾਰ ਆਇਆ ਨੀ ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ ਰੱਬ ਵਿਛੜਿਆ ਲਾਲ ਮਿਲਾਇਆ ਨੀ ਸੈਤੀ ਆਪਣੇ ਹੱਥ ਇਖਤਿਆਰ ਲੈ ਕੇ ਡੇਰਾ ਡੂਮਾ ਦੀ ਕੋਠਰੀ ਪਾਇਆ ਨੀ ਰੰਨਾ ਮੋਹ ਕੇ ਲੈਣ ਸ਼ਹਿਜ਼ਾਦੀਆਂ ਨੂੰ ਵੇਖੋ ਇਫਤਰਾ ਕੌਣ ਬਣਾਇਆ ਨੀ ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ ਪਿੱਛੋਂ ਸਾਂਗੜ ਵਢੋਲ ਬਜਾਇਆ ਨੀ ਬਲਕਿ ਇੱਥੇ ਨਾ ਹੋਸਨੀ ਦੋ ਕੁੜੀਆਂ ਸਾਨੂੰ ਸ਼ਗਨ ਇਹੋ ਨਜ਼ਰ ਆਇਆ ਨੀ ਵਾਰਿਸ ਸ਼ਾਹ ਸ਼ੈਤਾਨ ਬਦਨਾਮ ਕਰਸੂ ਲੂਣ ਥਾਲ ਦੇ ਵਿੱਚ ਬਣਾਇਆ ਨੀ हाँ जी। भला होया भैणा हीर बची जानो मनमने दा वैद आया नहीं, यानी जेड़ा दिल नूं लगन वाला सी, मन जेड़ा मन जिन्नू मन मनदा सी कि ये वाकई वैद है, ये हकीम है। दुख दर्द गए सभे हीर वाले कामल वली ने फेरड़ा पाया नहीं। कामल का मतलब है कंप्लीट, कंप्लीट वली अल्लाह जेड़ा सी उन्हें फेरा पाया। जेड़ा छड्ड चुदराइयां चाख बनया, मतलब जिन्हें चुदराहट छड्ड के ते मझां चारन दी नौकरी कर लई, वत उसने जो कमाया सी, फिर उस तो बाद उन्हें जो कमाया, इत्थे देखो जो कमाया गया है, एक कमाया था लफ्ज बहुत जड़ा वो मीनिंगफुल है, मतलब एवें नहीं उन्हें मिल गई जो उन्हें एवें नहीं मिल गया, उन्हें कमाया है, ही हैज स्ट्रगल्ड फॉर दैट। जेदी बंजली दे विच लाख मंत्र, ओदी बंजली जिहड़ी है ओदे विच लखां मंत्र ओदियां सुरां च भरे ने, ये अल्लाह ने वेद मिलाया नहीं। साखां रंग बरंगियां होण पैदा, सावण मीह जो सावण बाह जो मीह वसाया नहीं। साखां दा मतलब शाखां, रंग बरंग दियां शाखां पैदा होंदियां ने ਜਦੋਂ ਮੀਂਹ ਵਰਦਾ ਹੈ। ਨਾਲੇ ਸਹਿਦੀ ਦੇ ਹਾਲ ਤੇ ਰੱਬ ਤਰੁੱਠਾ ਜੋ ਕਿ ਦਿਲਾਂ ਦਾ ਮਾਲਕ ਆਇਆ ਨਹੀਂ। ਨਾਲੇ ਜਿਹੜਾ ਸਹਿਤੀ ਹੈ ਉਹਦੇ ਹਾਲ ਤੇ ਰੱਬ ਨੇ ਰੱਬ ਖੁਸ਼, ਪਤਾ ਨਹੀਂ ਤਰੁੱਠਾ ਦਾ ਇੱਥੇ ਕੀ ਮਤਲਬ ਹੋਇਆ, ਦੇਖਣ ਦਿਓ। ਰਹਿਮਾਨਾ, ਹਾਂਜੀ ਰਹਿਮਾਨਾ, ਹਾਂਜੀ। ਨਾਲੇ ਸਹਿਤੀ ਦੇ ਹਾਲ ਤੇ ਰੱਬ ਤਰੁੱਠਾ ਜੋ ਕਿ ਦਿਲਾਂ ਦਾ ਮਾਲਕ ਆਇਆ ਨਹੀਂ। ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸਲ। ਧਿਰਾਂ ਦਾ ਮਤਲਬ ਹੁੰਦਾ ਸਾਈਡਸ, ਗਰੁੱਪਸ, ਯਾਨੀ ਜਿੰਨੇ ਵੀ ਇਨਵੋਲਵਡ ਸਨ ਉਹਨਾਂ ਸਾਰਿਆਂ ਦੀ ਮੁਰਾਦ ਪੂਰੀ ਹੋ ਗਈ। ਧੂਆਂ ਇਸ ਚ ਰੋਕਣਾ ਪਾਇਆ ਨਹੀਂ। ਇਹਨੇ ਕਾਫੀ ਦੇਰ ਤੋਂ ਧੂਆਂ ਪਾਇਆ ਸੀ, ਯਾਨੀ ਮਤਲਬ ਬਾਗ ਚ। ਇਹਦੀ ਫੁਰੀ ਕਲਾਮ ਅੱਜ ਖੇੜਿਆਂ ਤੇ, ਫੁਰੀ ਦਾ ਮਤਲਬ ਚੱਲ ਜਾਣਾ, ਕਾਮਯਾਬ ਹੋ ਜਾਣਾ। ਇਹਦੀ ਇਹਦਾ ਜਿਹੜਾ ਕਲਾਮ ਹੈ ਉਹ ਅੱਜ ਖੇੜਿਆਂ ਦੇ ਉੱਤੇ ਕਾਮਯਾਬੀ ਨਾਲ ਚੱਲ ਗਿਆ ਹੈ। ਇਸਮ ਆਜ਼ਮ ਅਸਰ ਕਰਾਇਆ ਨਹੀਂ। ਇਸਮ ਆਜ਼ਮ ਜਿਹੜਾ ਉਹ ਤਵੀਜ਼ ਜਿਹੜਾ ਹੁੰਦਾ ਹੈ, ਤੇ ਇਹਨੂੰ ਸਭ ਤੋਂ ਵੱਡਾ ਕੀ ਕਹਿੰਦੇ ਨੇ ਮੰਨਿਆ ਜਾਂਦਾ ਹੈ ਤਵੀਜ਼, ਇਸਮ ਆਜ਼ਮ। ਇਸਮ ਤੇ ਮਤਲਬ ਆਜ਼ਮ ਦਾ ਮਤਲਬ ਵੱਡੀ ਦੁਆ, ਇਸਮ ਆਜ਼ਮ ਦਾ ਮਤਲਬ ਵੱਡੀ ਦੁਆ। ਮਜਮਾਨ ਜਿਉਂ ਆਮਦਾ ਲੈਣ ਵਹੁਟੀ, ਜਿਹੜਾ ਆਪਣਾ ਜਵਾਈ ਹੁੰਦਾ ਸੀ ਨਾ ਪਿੰਡ 'ਚ, ਉਹਨੂੰ ਮਜਮਾਨ ਵੀ ਕਹਿੰਦੇ ਸਨ। ਤੇ ਜਿਹੜਾ ਵਹੁਟੀ ਲੈਣ ਲਈ ਆਉਂਦਾ ਸੀ ਨਾ ਪਿੰਡ ਬਾਹਰੋਂ ਜਵਾਈ, ਉਹਨੂੰ ਸਾਰਾ ਪਿੰਡ ਆਪਣਾ ਜਵਾਈ ਸਮਝਦਾ ਸੀ।
ਮਜਮਾਨ ਜਿਉਂ ਆਮਦਾ ਲੈਣ ਵਹੁਟੀ ਅੱਗੋਂ ਸਹੁਰਿਆਂ ਪਲੰਗ ਵਿਛਾਇਆ ਈ। ਇਹ ਤੇ ਤੁਹਾਨੂੰ ਸਾਫ ਹੀ ਹੈ। ਵੀਰਾ ਰਾਤ ਵੇਖੋ ਅੱਜ ਕੌਣ ਹੁੰਦਾ। ਵੀਰਾ ਰਾਤ ਹੁੰਦੇ ਨੇ ਮੁੰਡੇ ਜਿਹੜੇ ਕਿ ਡਰਾਮੇ ਦੇ ਵਿੱਚ ਕੁੜੀਆਂ ਦਾ ਕਰੈਕਟਰ ਕਰਦੇ ਨੇ। ਵੀਰਾ ਰਾਤ ਵੇਖੋ ਅੱਜ ਕੌਣ ਹੁੰਦਾ, ਜਗ ਜਗ ਧੂੜ ਭਲਾਵੜਾ ਪਾਇਆ ਹੀ। ਜਗ ਦੇ ਉੱਤੇ ਯਾਨੀ ਧੂੜ ਪਾ ਕੇ ਮਿੱਟੀ ਪਾ ਕੇ ਤੇ ਉਹਨੂੰ ਭੁਲਾ ਦਿੱਤਾ ਗਿਆ। ਮੰਤਰ ਇੱਕ ਤੇ ਪੁਤਲੀਆਂ ਦੋਵੇਂ ਉੱਡਣ, ਯਾਨੀ ਰਾਂਝੇ ਦੀ ਮੰਤਰ ਉਹਦੇ ਕੋਲ ਇੱਕ ਹੈ ਤੇ ਪੁਤਲੀਆਂ ਦੋ ਨੇ, ਯਾਨੀ ਜਿਹੜੀ ਹੀਰ ਤੇ ਸਹਿਤੀ। ਅੱਲਾ ਵਾਲਿਆਂ ਖੇਲ ਰਚਾਇਆ ਈ, ਕਿਸਕੂ ਸ਼ਾਹ ਹੁਰੀ ਅੱਜ ਆਣ ਬੜੇ। ਕਿਸਕੂ ਸ਼ਾਹ ਮਤਲਬ ਇਹ ਬਾਦਸ਼ਾਹ ਨੇ ਆਪਣੇ ਕੋਲੋਂ ਹੀ ਉਹਦਾ ਨਾਮ ਬਣਾਇਆ। ਇਹਦਾ ਮਤਲਬ ਵਨ ਹੂ ਸਲਿਪਸ ਅਵੇ। ਖਿਸਕੂ ਸ਼ਾਹ ਹੁਰੀ ਅੱਜ ਆਣ ਬੜੇ, ਤੰਬੂ ਆਣ ਉਧਾਲੂਆਂ ਲਾਏ ਨੇ। ਉਧਾਲੂ ਜਿਹੜੇ ਕਿ ਔਰਤਾਂ ਨੂੰ ਅਲੋਪ ਕਰਦੇ ਨੇ, ਉਹਨਾਂ ਨੇ ਆ ਕੇ ਤੇ ਕੈਂਪ ਲਾ ਦਿੱਤਾ। ਧੂਆਂ ਮਾਰ ਬੈਠਾ ਜੋਗੀ ਮੁਦਤਾਂ ਦਾ, ਅੱਜ ਖੇੜਿਆਂ ਨੇ ਖੈਰ ਪਾਇਆ। ਜੋਗੀ ਧੂਆਂ ਤੇ ਬੜੀ ਸ਼ਹਿਦ ਦੇਰ ਤੋਂ ਲਾ ਕੇ ਬੈਠਾ ਸੀ, ਪਰ ਖੇੜਿਆਂ ਵੱਲੋਂ ਜਿਹੜੀ ਖੈਰਾਤ ਹੈ ਉਹ ਆਮ ਜਿਹੜੀ ਨੇ ਉਹ ਅੱਜ ਮਿਲੀ ਹੈ। ਲੱਖੋਂ ਲੱਖ ਕਰ ਦਏ ਖੁਦਾ ਸੱਚਾ, ਦੁੱਖ ਹੀਰ ਦਾ ਰੱਬ ਗਵਾਇਆ ਈ। ਰੱਬ ਚਾਹਵੇ ਤੇ ਇੱਕ ਕੱਖ ਨੂੰ ਵੀ ਲੱਖ ਬਣਾ ਸਕਦਾ ਹੈ। ਤੇ ਇਹੋ ਹੀ ਹੀਰ ਨਾਲ ਵੀ ਹੋਇਆ ਕਿ ਉਹਦਾ ਕੱਖ ਤੋਂ ਲੱਖ ਹੋ ਗਿਆ। ਉਹਨਾਂ ਸਿੱਖਦਿਆਂ ਦੀ ਰੱਬ ਦੁਆ ਰੱਬ ਸੁਣੀ। ਸਿੱਖ ਦੇ ਮਤਲਬ ਜਿਹੜੇ ਫਰਾਕ ਵਿੱਚ ਸਨ, ਜੁਦਾਈ ਦੇ ਫਰਾਕ ਵਿੱਚ ਸਨ, ਉਹਨਾਂ ਦੀ ਰੱਬ ਨੇ ਦੁਆ ਸੁਣ ਲਈ ਹੈ। ਉਸ ਵਾਂਦੜੀ ਦਾ ਯਾਰ ਆਇਆ। ਵਾਂਦੜੀ ਮਤਲਬ ਪਰਦੇਸਣ। ਵਾਂਡਾ ਹੁੰਦਾ ਹੈ ਪਰਦੇਸ ਜਾਣਾ। ਅਸੀਂ ਜਦੋਂ ਮਤਲਬ ਜਾਂਦੇ ਸਾਂ ਨਾ ਕਿਸੇ ਦੂਸਰੇ ਪਿੰਡ ਜਾਂ ਆਪਣੇ ਮਾਸੇ ਜਾਂ ਮਾਮੇ ਦੇ ਪਿੰਡ, ਤੇ ਕਹਿੰਦੇ ਸੀ ਵਾਂਡੇ ਚੱਲੇ ਆ। ਇਹ ਬਹੁਤ ਆਮ ਲਫ਼ਜ਼ ਵਰਤੇ ਜਾਂਦਾ ਸੀ, ਹੁਣ ਨਹੀਂ ਮੈਨੂੰ ਪਤਾ ਵਰਤੇ ਜਾਂਦਾ। ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ ਮਤਲਬ ਪੂਰੀ ਹੋਈ। ਰੱਬ ਵਿਛੜਿਆ ਲਾਲ ਮਲਾਇਆ ਨਹੀਂ। ਰੱਬ ਨੇ ਵਿਛੜਿਆ ਹੋਇਆ ਜਿਹੜਾ ਮੋਤੀ ਸੀ ਉਹ ਮਿਲਾ ਦਿੱਤਾ ਹੈ। ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ ਡੇਰਾ ਡੂਮਾਂ ਦੀ ਕੋਠੜੀ ਪਾਇਆ ਨਹੀਂ। ਉਹਨੇ ਆਪਣੇ ਇਖਤਿਆਰ ਲੈ ਕੇ ਤੇ ਡੂਮ ਜਿਹੜੇ ਪਿੰਡ ਦੇ ਸਨ, ਜਿਹੜੇ ਗਾਉਣ ਵਜਾਉਣ ਦਾ ਨੱਚਣ ਦਾ ਕੰਮ ਕਰਦੇ ਨੇ, ਉਹਨਾਂ ਕੋਲੋਂ ਕੋਠੜੀ ਲੈ ਕੇ ਉੱਥੇ ਡੇਰਾ ਲਾ ਲਿਆ। ਰੰਨਾ ਮੋਹ ਕੇ ਲੈਣ ਸ਼ਹਿਜ਼ਾਦਿਆਂ ਨੂੰ, ਦੇਖੋ ਅਫਤਰਾ ਕੌਣ ਬਣਾਇਆ ਨਹੀਂ। ਅਫਤਰਾ ਦਾ ਮਤਲਬ ਹੈ ਅਜੀਬੋ ਗਰੀਬ ਖੇਡ ਬਣਾ ਲਿਆ। ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ, ਯਾਨੀ ਉਹਨਾਂ ਨੇ ਡਾਕੂ ਦੇ ਅੱਗੇ ਆਪੇ ਹੀ ਮਾਲ ਰੱਖ ਦਿੱਤਾ ਹੈ। ਪਿੱਛੋਂ ਸਾਂਗੜੂ ਢੋਲ ਵਜਾਇਆ ਨਹੀਂ। ਸਾਂਗੜੂ ਬਹੁਤ ਵੱਡਾ ਢੋਲ ਜਿਹੜਾ ਹੁੰਦਾ। ਬਲਕਿ ਇੱਥੇ ਨਾ ਹੋਸਣੀ ਦੋ ਕੁੜੀਆਂ, ਤੇ ਨਾਲ ਕਹਿ ਰਹੀ ਹੈ ਕਿ ਮੇਰੀ ਪੇਸ਼ਗੋਈ ਇਹ ਹੈ, ਫੋਰਕਾਸਟ ਹੈ ਕਿ ਇੱਥੇ ਕੱਲ ਦੋ ਕੁੜੀਆਂ ਨਹੀਂ ਹੋਣੀਆਂ। ਸਾਨੂੰ ਸ਼ਗਨ ਇਹੋ ਨਜ਼ਰ ਆਇਆ ਨਹੀਂ, ਤੇ ਸਾਨੂੰ ਇਹੋ ਹੀ ਪੇਸ਼ਗੋਈ ਜਿਹੜੀ ਹੈ ਉਹ ਹੈਗੀ ਹੈ ਕਿ ਕੱਲ ਇੱਥੇ ਦੋ, ਮਤਲਬ ਇੱਕ ਮੈਂ ਵੀ ਨੱਸ ਜਾਣਾ, ਸਹਿਤੀ ਕਹਿ ਰਹੀ ਹੈ, ਤੇ ਹੀਰ ਨੇ ਵੀ ਨੱਸ ਜਾਣਾ। ਵਾਰਿਸ਼ਾ ਸ਼ੈਤਾਨ ਬਦਨਾਮ ਕਰਸੂ, ਮਤਲਬ ਸ਼ੈਤਾਨ ਨੂੰ ਐਵੇਂ ਬਦਨਾਮ ਕੀਤਾ ਜਾਂਦਾ ਹੈ। ਲੂਣ ਥਾਲ ਦੇ ਵਿੱਚ ਬਣਾਇਆ ਹੀ, ਤੇ ਇਹਨਾਂ ਨੇ ਥਾਲ ਦੇ ਵਿੱਚ ਲੂਣ ਭੰਨਿਆ। ਮਤਲਬ ਜਿਹੜਾ ਥਾਲ ਦੇ ਵਿੱਚ ਲੂਣ ਭੰਨੋ ਤੇ ਥਾਲ ਟੁੱਟਦਾ ਹੈ, ਲੂਣ ਦਾ ਤੇ ਕੁਝ ਨਹੀਂ ਹੁੰਦਾ। ਚਲੋ ਜੀ ਅੱਗੇ ਕਿੰਨੇ ਪੜ੍ਹਨਾ? ਡਾਕਟਰ ਸਾਹਿਬ ਮੈਂ ਦੋ ਗੱਲਾਂ ਕਰਨਾ ਚਾਹਨੀ ਆ। ਹਾਂਜੀ, ਇੱਕ ਤੇ ਪਿਛਲਾ ਬੰਦ ਤੇ ਇਹ ਵਾਲਾ ਬੰਦ। ਪਿਛਲੇ ਬੰਦ ਵਿੱਚ ਲੱਗਣਾ ਪਿਆ ਸੀ ਕਿ ਵਾਰਿਸ ਸ਼ਾਹ ਮਜ਼ਾਕ ਮਤਲਬ ਤੰਜ਼ ਕਰਨਾ ਪਿਆ ਜਾਂ ਇਹ ਮਜ਼ਾਕ ਕਰਨਾ ਪਿਆ ਕਿ ਟਿਚਕਰ
रिडिक्यूल। जी टिचकर करना पिया कि खेड़िया की वेखो खेड़े किस बंदे नु बुलाई आंदा ते ਉਹ ਬਿਲਕੁਲ ਟੋਨ ਜਿਹੜੀ ਹੈ ਉਹ ਚੇਂਜ ਹੋਏਗੀ ਇਸ ਬੰਦ ਵਿੱਚ ਕਿਹਾ ਕਿ ਇਸ ਵਿੱਚ ਉਹ ਬਾਰਿਸ਼ ਆਖਣਾ ਪਿਆ ਕਿ ਬੰਦਾ ਇਸ ਤਰ੍ਹਾਂ ਨਾ ਆਇਆ ਜਿਹੜਾ ਦੁਆ ਜਿਸ ਤਰ੍ਹਾਂ ਹੀਰ ਨਹੀਂ ਸੁਣੀ ਗਈ ਜਾਂ ਜਿਸ ਤਰ੍ਹਾਂ ਉਹ ਆਇਆ ਤੇ ਕੱਖਾਂ ਲੱਖ ਹੋਈ ਗਏ ਤੇ ਮਤਲਬ ਉਹ ਇੱਕ ਬੰਦ ਵਿੱਚ ਉਹ ਟਿਚਕਰ ਕਰਨਾ ਪਿਆ ਤੇ ਦੂਏ ਬੰਦ ਵਿੱਚ ਉਹ ਅਸਾਂ ਕੀ ਦੱਸਣਾ ਪਿਆ ਕਿ ਕਿਤਨਾ ਹੀਰ ਆਸਤੇ ਵੱਡਾ ਕੰਮ ਹੋਇਆ ਹੈ। ਦੂਈ ਚੀਜ਼ ਉਹ ਜਿਹੜੀ ਹੀਰ ਵਾਲਾ ਬੰਦ ਸਾ ਹੀਰ ਆਖਦੀ ਜੋਗੀਆ ਝੂਠ ਆਖੇ ਇਹ ਬੰਦ ਬਿਲਕੁਲ ਉਸ ਨਾਲ ਜਵਾਬ ਲੱਗਣਾ ਪਿਆ ਕਿ ਜਿਸ ਤਰ੍ਹਾਂ ਹੀਰ ਪੁੱਛਿਆ ਸਾ ਨਾ ਕਿ ਝੂਠ ਆਖੇ ਵੇ ਕੌਣ ਰੁਠੜਾ ਯਾਰ ਮਨਾਉਂਦਾ ਹੀ ਉਸੇ ਜਿਹੜੇ ਲਫ਼ਜ਼ ਇਸਤੇਮਾਲ ਹੋਏ ਸੀ ਜੋ ਜਿਹੜੀ ਦੁਆ ਹੀਰ ਕੀਤੀ ਸੀ ਉਹ ਇਸ ਬੰਦ ਵਿੱਚ ਪੂਰੀ ਹੋਣੀ ਨਜ਼ਰ ਅਸ਼ਣੀ ਪਈ ਲੱਗਣਾ ਪਿਆ ਜਿਸ ਤਰ੍ਹਾਂ ਉਸ ਬੰਦ ਦਾ ਜਵਾਬ ਇਹ ਬੰਦ ਆ ਬਸ ਇਹ ਦੋ ਕਮੈਂਟਸ ਹੈ ਹੁਣ ਅੱਗੇ ਬਿਲਕੁਲ ਬਿਲकुल ਬਹੁਤ ਅੱਛੇ ਕਮੈਂਟ ਨੇ ਬਹੁਤ ਠੀਕ। ਚਲੋ ਜੀ ਮਦੀਆ ਜੀ ਅਗਲਾ ਤੁਸੀਂ ਪੜੋ। I'm just wondering, so I have this as bond 582. Is this 581 now? Kuriyan Akhya. ਕੁੜੀਆਂ ਇਹ ਹੈ 581 yes. Okay. Kuriyan Akhya aange heer ta'i anni votiye aj vadaini mili ahiyat ਪਿਆਸਿਆਂ ਨੂੰ ਹੱਡੇ ਜੋਗੀਆਂ ਦੇ ਵਿੱਚ ਆਏ ਨੀ ਤੇ ਤੂੰ ਦੋਜ਼ਖ ਦੀ ਆਂਚ ਦੂਰ ਹੋਈ ਰੱਬ ਵਿੱਚ ਬਹਿਸ਼ਤ ਦੇ ਪਾਏ ਨੀ ਜੋੜੀ ਰੱਬ ਨੇ ਮੇਲ ਕੇ ਤਾਣੀ ਤੂੰ ਮੋਤੀ ਲਾਲ ਦੇ ਨਾਲ ਪਰਾਏ ਨੀ ਵਾਰਿਸ਼ਾ ਕੇ ਹੀਰ ਦੀ ਸਸਤਾਈ ਅਜ ਰੱਬ ਨੇ ਚੋਰ ਕਰਾਈ ਨੀ। ਕੁੜੀਆਂ ਆਖਿਆ ਆਣ ਕੇ ਹੀਰ ਤਾਈ ਅਨੀ ਵੋਟੀਏ ਅੱਜ ਵਧਾਈਆਂ ਨੀ। ਕੁੜੀਆਂ ਹੀਰ ਨੂੰ ਆ ਕੇ ਆਖਿਆ ਕਿ ਵੋਟੀਏ ਤੈਨੂੰ ਮੁਬਾਰਕਬਾਦ ਹੋਵੇ ਯਾਨੀ ਜੋਗੀ ਦੇ ਆਉਣ ਤੇ। ਮਿਲੀ ਆਬੇ ਹਯਾਤ ਪਿਆਸਿਆਂ ਨੂੰ। ਆਪ ਦਾ ਮਤਲਬ ਪਾਣੀ ਹੁੰਦਾ ਹਯਾਤ ਦਾ ਮਤਲਬ ਜ਼ਿੰਦਗੀ ਹੈ ਤੇ ਆਬੇ ਹਯਾਤ ਕਹਿੰਦੇ ਨੇ ਜਿਸ ਪਾਣੀ ਨੂੰ ਪੀ ਕੇ ਤੇ ਹਮੇਸ਼ਾ ਬੰਦਾ ਜ਼ਿੰਦਾ ਰਹਿੰਦਾ ਹੈ। ਮਿਲੀ ਆਬੇ ਹਯਾਤ ਪਿਆਸਿਆਂ ਨੂੰ ਜਿਹੜੇ ਧਰਾਏ ਸਨ ਥਰਸਟੀ ਸਨ ਉਹਨਾਂ ਨੂੰ ਸਿਰਫ ਪਾਣੀ ਨਹੀਂ ਮਿਲਿਆ ਬਲਕਿ ਆਬੇ ਹਯਾਤ ਮਿਲ ਗਈ। ਖੁੱਦੇ ਜੋਗੀਆਂ ਦੇ ਵਿੱਚ ਆਈਆਂ ਨਹੀਂ। ਖੁੱਦੇ ਦਾ ਮਤਲਬ ਹੈ ਉਹਨਾਂ ਦੇ ਦਾਇਰੇ ਦੇ ਵਿੱਚ ਉਹਨਾਂ ਦੇ ਗਰੁੱਪ ਦੇ ਵਿੱਚ ਆ ਗਈਆਂ। ਤੈਥੋਂ ਦੋਜ਼ਖਾਂ ਦੀ ਆਂਚ ਦੂਰ ਹੋਈ। ਆਂਚ ਦਾ ਮਤਲਬ ਅੱਗ। ਤੇਰੇ ਤੋਂ ਹੁਣ ਦੋਜ਼ਖ ਦੀ ਅੱਗ ਹੁਣ ਦੂਰ ਹੀ ਰਹੇਗੀ। ਰੱਬ ਵਿੱਚ ਬਹਿਸ਼ਤ ਦੇ ਪਾਈਆਂ ਨਹੀਂ ਤੇ ਤੈਨੂੰ ਰੱਬ ਨੇ ਬਹਿਸ਼ਤ ਵਿੱਚ ਵਾੜ ਦਿੱਤਾ ਹੈ। ਜੋੜੀ ਰੱਬ ਨੇ ਮੇਲ ਕੇ ਤਾਰੀਏ ਤੂੰ। ਤੁਹਾਡੀ ਦੋਵਾਂ ਦੀ ਜੋੜੀ ਨੂੰ ਰੱਬ ਨੇ ਮੇਲ ਕੇ ਤੈਨੂੰ ਤੇਰਾ ਬੇੜਾ ਪਾਰ ਕਰ ਦਿੱਤਾ ਹੈ। ਮੋਤੀ ਲਾਲ ਦੇ ਨਾਲ ਪਰੋਈਏ ਨਹੀਂ ਤੇ ਤੈਨੂੰ ਇੱਕ ਮੋਤੀ ਜਿਹੜਾ ਰਾਂਝਾ ਹੈ ਉਹਦੇ ਨਾਲ ਪਰੋਇਆ ਗਿਆ ਹੈ। ਵਾਰਿਸ਼ਾ ਕੀ ਹੀਰ ਦੀ ਸੱਸ ਤਾਈ ਵਾਰਿਸ਼ਾ ਕਹਿ ਹੀਰ ਦੀ ਸੱਸ ਤਾਈ ਅੱਜ ਰੱਬ ਨੇ ਚੌੜ ਕਰਾਈ ਨਹੀਂ। ਵਾਰਿਸ਼ਾ ਹੀਰ ਦੀ ਸੱਸ ਨੂੰ ਦੱਸੋ ਕਿ ਅੱਜ ਤੂੰ ਬਿਲਕੁਲ ਹੀ ਚੌੜ ਹੋ ਗਈ ਹੈ ਮਤਲਬ ਤੇਰਾ ਕੰਮ ਸਾਰਾ ਖਰਾਬ ਹੋ ਗਿਆ डिजास्टर हो गया तेरा। चलो जी अगे पढ़ो। जी डॉक्टर साहब। हाँ जी 85 बंद। जोगी आखिया फिरे ना मर्द औरत पवे किसे दा ना परछावा वो करा बैठ नवेकला जतन गोशे कोई नहीं जे छिंज पवावना वो। बाय द वे डॉक्टर साहब मैं जरा थोड़ा बहुत बेहतर पढ़िया ना इस वास्ते कि ਤੁਹਾਡਾ मैं दूजी बारी पढ़िया। अच्छा चलो पढ़ो पढ़ो। ਤੁਹਾਡੀ ਮਿਹਰਬਾਨੀ। ਕੰਨ ਸੰਨ ਵਿੱਚ ਵੋਟੜੀ ਆਨ ਪਾਇਓ ਨਹੀਂ ਢਿਮ ਤੇ ਸ਼ੋਰ ਕਰਾਵਨਾ वो। नहीं धूम सॉरी मैं अनक पा ही लवां। नहीं धूम ते शोर करावना वो इको आदमी आवना मिले साथे औखा सप दा रोग गवावना वो कुआरी कुड़ी दा रख
ਵਿੱਚ ਪੈਰ ਪਾਈਏ, ਨਹੀਂ ਹੋਰ ਕਿਸੇ ਇੱਥੇ ਆਵ ਨਾ ਵੋ, ਸੱਪ ਨੱਸ ਜਾਏ ਛਲ ਮਾਰ ਜਾਏ, ਖੜਾ ਔਖੜਾ ਚਿੱਲਾ ਕਮਾਵਨਾ ਵੋ। ਲਿਖਿਆ 7 ਸਹਿਵਾਰ ਕੁਰਾਨ ਅੰਦਰ, ਨਾ ਹੀ ਛੱਡ ਨਮਾਜ਼ ਪਛੋਤਾਵਨਾ ਵੋ। ਵਾਰਿਸ਼ਾ ਨ ਕੋਈ ਤੇ ਬੰਦਗੀ ਕਰ, ਵਤ ਨਹੀਂ ਜਹਾਨ ਤੇ ਆਵਨਾ ਵੋ। वो जोगी आखिया फिरे ना मर्द औरत, पवे किसे दा ना परछावां हो। मतलब जिथे हीर नूं ते रखिया गया ते जोगी ने ਉਹਦੇ ਕੋਲ ਬਹਿਣਾ ਹੈ ਤੇ ਉਹਨੇ ਕਿਹਾ ਕਿ ਇੱਥੇ ਕੋਈ ਮਰਦ ਤੇ ਔਰਤ ਨਾ ਆਵੇ ਤੇ ਕਿਸੇ ਦਾ ਸ਼ੈਡੋ ਵੀ ਨਾ ਪਵੇ ਇਹਦੇ ਚ। ਕਰਾਂ ਬੈਠ ਨਵੇਕਲਾ ਗੋਸ਼ ਜਤਨ ਗੋਸ਼ੇ, ਮੈਂ ਬਹੁਤ ਯੂਨੀਕ ਕਿਸਮ ਦਾ ਜਿਹੜੀ ਸਟਰਗਲ ਹੈ, ਕੋਈ ਜਤਨ ਹੈ, ਕੋਸ਼ਿਸ਼ ਹੈ, ਉਹ ਬਿਲਕੁਲ ਕੱਲੇ ਕੋਨੇ ਵਿੱਚ ਬਹਿ ਕੇ ਕਰਾਂਗਾ। ਕੋਈ ਨਹੀਂ ਜੇ ਛਿੰਝ ਪਵਾਵਣਾ ਹੋ, ਇਹ ਕੋਈ ਛਿੰਝ ਕੋਈ ਮੇਲਾ ਨਹੀਂ ਹੈ ਜਿਹੜਾ ਲੱਗਣਾ ਹੈ। ਆਪਣਾ ਛਿੰਝਾਂ ਪੈਂਦੀਆਂ ਸਨ ਪੁਰਾਣੇ ਵਾਲੇ ਪੰਜਾਬ 'ਚ, ਜਿਹੜੇ ਵੱਡੇ ਮੇਲੇ ਲੱਗਦੇ ਸਨ ਉਹਨਾਂ ਨੂੰ ਕਹਿੰਦੇ ਸੀ ਛਿੰਝ। ਕੰਨ ਸੰਨ ਵਿੱਚ ਵੋਟੜੀ ਆਣ ਪਾਇਓ, ਕੰਨ ਸੰਨ ਵਿੱਚ ਬਿਲਕੁਲ ਚੁੱਪ ਚਪਾਤੇ ਵੋਟੜੀ ਨੂੰ ਉੱਥੇ ਪਾ ਦਿੱਤਾ ਗਿਆ। ਨਹੀਂ ਧੁੰਮ ਤੇ ਸ਼ੋਰ ਕੁਰਾਵਣਾ ਹੋ, ਤੇ ਮਤਲਬ ਕੋਈ ਮਸ਼ਹੂਰੀ ਤੇ ਕੋਈ ਰੌਲਾ ਨਹੀਂ ਪਾਉਣਾ। ਇੱਕੋ ਆਵਣਾ ਆਦਮੀ ਆਵਣਾ ਮਿਲੇ ਸਾਥੇ, ਮਤਲਬ ਇੱਕ ਹੀ ਪਰਸਨ ਆ ਸਕਦਾ ਹੈ। ਔਖਾ ਸੱਪ ਦਾ ਰੋਗ ਗਵਾਵਣਾ ਹੋ, ਤੇ ਸੱਪ ਦਾ ਜਿਹੜਾ ਡੰਗ ਹੈ ਉਹਦਾ ਇਲਾਜ ਕਰਨਾ ਬਹੁਤ ਔਖਾ ਹੈ। ਕੁਆਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ, ਇਹਦੇ ਵਿੱਚ ਕੁਆਰੀ ਕੁੜੀ ਯਾਨੀ ਸਹਿਤੀ ਮਤਲਬ ਆ ਸਕਦੀ ਹੈ, ਸਹਿਤੀ ਦਾ ਰਾਹ ਬਣਾ ਲੈਣਾ। ਨਹੀਂ ਹੋਰ ਕਿਸੇ ਇੱਥੇ ਆਵਣਾ ਹੋ, ਸੱਪ ਨੱਸ ਜਾਏ ਝੱਲ ਮਾਰ ਜਾਏ, ਯਾਨੀ ਸੱਪ ਜਾਂ ਨੱਸ ਜਾਵੇ ਜਾਂ ਝੱਲ ਮਾਰ ਜਾਵੇ, ਮਤਲਬ ਭੁਲੇਖਾ ਦੇ ਜਾਵੇ। ਖੜਾ ਔਖੜਾ ਚਿਲਾ ਕਮਾਵਣਾ ਹੋ, ਚਿਲਾ ਮਤਲਬ ਹੁੰਦਾ ਹੈ ਜਿਹੜਾ 40 ਦਿਨਾਂ ਲਈ ਤੁਸੀਂ 40 ਦਿਨ ਲਈ ਤੁਸੀਂ ਦੁਆਵਾਂ ਕਰਦੇ ਹੋ, 40 ਦਿਨ ਲਈ ਤੁਸੀਂ ਭੁੱਖੇ ਰਹਿੰਦੇ ਹੋ, ਵਗੈਰਾ ਵਗੈਰਾ। ਲਿਖਿਆ 7 ਸਹਿਵਾਰ ਕੁਰਾਨ ਅੰਦਰ, ਨਾ ਹੀ ਛੱਡ ਨਮਾਜ਼ ਪਛਤਾਵਣਾ ਹੋ। ਇਸ ਵਾਰਿਸ਼ ਆਪਣੇ ਵੱਲੋਂ ਲਿਖਿਆ ਨਾ। ਵਾਰਿਸ਼ਾ ਤੇ ਵਾਰਿਸ਼ਾ ਨਕੋਈ ਤੇ ਬੰਦਗੀ ਕਰ, ਨਕੋਈ ਮਤਲਬ ਨੇਕੀ, ਤੇ ਬੰਦਗੀ ਕਰ, ਵਤ ਨਹੀਂ ਜਹਾਨ ਤੇ ਆਉਣਾ ਹੋ, ਫਿਰ ਇਸ ਦੁਨੀਆ ਤੇ ਵਾਪਸ ਕਦੀ ਨਹੀਂ ਅਸੀਂ ਆਉਣਾ। ਚਲੋ ਜੀ ਅਗਲਾ ਪੜੋ ਜੀ। जी डॉक्टर साहब मैं पढ़नी है। 583 जी। ਸੈਤੀ ਕੁੜੀ ਨੂੰ ਸੱਦ ਕੇ 100 ਨਪਿਓ ਨੀ ਨਹੀਂ ਮੰਜਾ ਸੌਂਪਿਓ ਨੇ ਸੌਂਪਿਓ ਸੈਤੀ ਕੁੜੀ ਨੂੰ ਸੱਦ ਕੇ ਸੌਂਪਿਓ ਨੀ ਮੰਜਾ ਵਿੱਚ ਈਵਾਨ ਦੇ ਪਾਈ ਕੇ, ਤੇ ਪਿੰਡੋਂ ਬਾਹਰ ਡੂਮਾ ਦਾ ਕੋਠੜਾ ਸੀ ਉੱਥੇ ਦਿੱਤੀ ਨੇ ਥਾਂ ਬਣਾਈ ਕੇ, ਤੇ जोगी पलंग दे पास बहायो नी आ बैठा है शगन मनाई के, ते नाडू शाह बनिया मस्त हो आशिक माशूक नू पास बिहाई के, ते खेड़े अज जा घिरे बेफिक्र सुते। करी हाँ जी मैं दोबारा पढ़नी है जी। नाडू शाह बनिया मस्त हो आशिक माशूक नू पास बहाई के, ते खेड़े आप जा घरी बेफिक्र सुते, तामाबाज दे हथ फड़ाई के, ते खे सर घत के पिटना है जिना व्याया धोड़ी गुंदाई के, ते वारिस शाह हुन तिना ने वैन करने जिना व्याया घोड़ियां गाई के, ते। अच्छा जी। ਸੈਤੀ ਕੁੜੀ ਨੂੰ ਸੱਦ ਕੇ ਸੌਂਪਿਓ ਨੇ, ਸੈਤੀ ਨੇ ਕੁੜੀ ਨੂੰ ਸੱਦਿਆ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ। ਹਵਾਲੇ ਹੀ ਕੀਤਾ ਮੰਜਾ ਵਿੱਚ ਅਵਾਨ ਦੇ ਪਾਏ ਤੇ, ਜਿਹੜਾ ਉਹ ਕੋਠਾ ਹੈ ਜਾਂ ਅਵਾਨ ਹੈ, ਅਵਾਨ ਦਾ ਵੈਸੇ ਮਤਲਬ ਮਹੱਲ ਹੁੰਦਾ ਲੇਕਿਨ ਉਹ ਮਤਲਬ ਕੋਠਾ ਹੈ, ਉਹਦੇ ਵਿੱਚ ਮੰਜਾ ਡਾਹਤਾ ਗਿਆ, ਪਲੰਗ ਡਾਹਤਾ ਗਿਆ। ਪਿੰਡੋਂ ਬਾਹਰ ਡੂਮਾ ਦਾ ਕੋਠੜਾ ਸੀ, ਤੇ ਪਹਿਲੇ ਡੂਮਾ ਦਾ ਵੀ ਆ ਚੁੱਕਿਆ ਹੈ। ਪਿੰਡ ਤੋਂ ਬਾਹਰ ਜਿਹੜੇ ਡੂਮ ਵਗੈਰਾ ਹੁੰਦੇ ਸਨ, ਇਹਨਾਂ ਨੂੰ ਪਿੰਡ ਦੇ
ਵਿੱਚ ਘੱਟ ਰਹਿਣ ਦਿੱਤਾ ਜਾਂਦਾ ਸੀ। ਇਹ ਪਿੰਡ ਤੋਂ ਬਹੁਤ ਬਾਹਰ ਇਹ ਆਪਣੇ ਕੋਠੇ ਪਾ ਕੇ ਰਹਿੰਦੇ ਸਨ। ਪਿੰਡੋਂ ਬਾਹਰ ਡੂਮਾ ਦਾ ਕੋਠੜਾ ਸੀ, ਉੱਥੇ ਦਿੱਤੀ ਨੇ ਥਾਂ ਬਣਾ ਕੇ ਤੇ ਉੱਥੇ ਉਹਨੇ ਸਪੇਸ ਲੱਭ ਕੇ ਤੇ ਉਹਨੂੰ ਦਿੱਤੀ ਹੈ। ਜੋਗੀ ਪਲੰਗ ਦੇ ਪਾਸ ਬਹਾਇਓ ਨੇ ਆਏ ਬੈਠਾ ਹੈ ਸ਼ਗਨ ਮਨਾਏ ਕਿਤੇ, ਮਤਲਬ ਸੈਲੀਬ੍ਰੇਸ਼ਨ ਕਰ ਰਿਹਾ ਹੈ ਜੋਗੀ ਪਲੰਗ ਦੇ ਕੋਲ ਆ ਕੇ। ਨਾਡੂ ਸ਼ਾਹ ਬਣਿਆ ਮਸਤ ਹੋ ਆਸ਼ਿਕ। ਤੁਹਾਨੂੰ ਪਤਾ ਨਾ, ਮੈਂ ਤੁਹਾਨੂੰ ਦੱਸਿਆ ਸੀ ਕਿ ਨਾਡੂ ਸ਼ਾਹ ਪੰਜਾਬ ਦਾ ਸਭ ਤੋਂ ਵੱਡਾ ਮਨੀ ਲੈਂਡਰ ਸੀ, ਬਹੁਤ ਮਸ਼ਹੂਰ ਸੀ ਤੇ ਬੜਾ ਗਰੂਰ ਵਾਲਾ ਸੀ। ਤੇ ਨਾਡੂ ਸ਼ਾਹ ਬਣਿਆ ਮਸਤ ਹੋ ਆਸ਼ਿਕ, ਮਾਸ਼ੂਕ ਨੂੰ ਪਾਸ ਬਹਾਏ ਕੇ ਤੇ ਖੇੜੇ ਆਪ ਜਾ ਘਰੀ ਬੇਫਿਕਰ ਸੁੱਤੇ। ਖੇੜੇ ਜਿਹੜੇ ਨੇ ਉਹ ਬੇਫਿਕਰੇ ਹੋ ਕੇ ਤੇ ਆਪਣੇ ਆਪਣੇ ਘਰਾਂ ਜਾ ਕੇ ਸੌਂ ਗਏ ਨੇ। ਤੋਮਾ ਬਾਜ਼ ਦੇ ਹੱਥ ਫੜਾਏ ਕੇ ਤੇ ਜਿਹੜਾ ਗੋਸ਼ਤ ਦਾ ਟੁਕੜਾ ਹੈ ਉਹ ਬਾਜ਼ ਦੇ ਹੱਥ ਦੇ ਕੇ ਤੇ ਆਪਣੇ ਜਾ ਕੇ ਸੌਂ ਗਏ ਨੇ। ਸਿਰ ਤੇ ਹੋਮਣੀ ਆਏ ਕੇ ਕੂਕਦੀ ਹੈ। ਇਹ ਤੁਹਾਡੇ ਕੋਲ ਮਿਸਰਾ ਨਹੀਂ ਹੈਗਾ। ਸਿਰ ਤੇ ਹੋਮਣੀ ਆਏ ਕੇ ਕੂਕਦੀ ਹੈ, ਜਿਹੜੀ ਫੇਟ ਹੈ, ਡੈਸਟਨੀ ਹੈ, ਉਹ ਸਿਰ ਤੇ ਆ ਕੇ ਕੂਕ ਰਹੀ ਹੈ, ਆਵਾਜ਼ਾਂ ਦੇ ਰਹੀ ਹੈ। ਚੁਟਕੀ ਮਾਰਦੀ ਹੱਥ ਬਣਾਏ ਕੇ ਤੇ ਚੁਟਕੀ, ਵੈਸੇ ਤੇ ਇਹ ਚੁਟਕੀ ਹੁੰਦੀ ਹੈ ਨਾ, ਇਹਨੂੰ ਚੁਟਕੀ ਮਾਰਨਾ ਕਹਿੰਦੇ ਨੇ, ਲੇਕਿਨ ਇਹ ਹੈ ਕਿ ਇੱਥੇ ਵੀ ਹੈਗਾ ਕਿ ਫਾਇਰ ਕਰਨਾ। ਉਸ ਖੇ ਸਰ ਘੱਤ ਕੇ ਪਿਟਣਾ ਹੈ, ਉਸ ਖੇ ਸਰ ਘੱਤ ਕੇ ਪਿਟਣਾ ਹੈ। ਉਹਨੇ ਸਿਰ ਵਿੱਚ ਆਪਣਾ ਮਿੱਟੀ ਪਾ ਕੇ ਪਿਟਣਾ। ਜਿਨ੍ਹਾਂ ਵਿਆਹੀਆਂ ਧੜੀ ਗੁੰਦਾਏ ਕਿਤੇ, ਜਿਨ੍ਹਾਂ ਨੂੰ ਧੜੀ ਗੁੰਦਾਏ ਕੇ ਤੇ ਜਿਹੜੇ ਲਾਗ ਦਿੱਤੇ ਜਾਂਦੇ ਨੇ, ਉਹਦਾ ਮਤਲਬ ਧੜੀ ਹੈ। ਉਹਨਾਂ ਨੂੰ ਜਿਹੜੇ ਲਾਗੀਆਂ ਨੂੰ ਲਾਗ ਦੇ ਕੇ ਜਿਨ੍ਹਾਂ ਨੇ ਵਿਆਹੀਆਂ, ਉਹਨਾਂ ਨੇ ਅੱਜ ਸਿਰ ਵਿੱਚ ਮਿੱਟੀ ਪਾ ਕੇ ਪਿਟਣਾ ਹੈ ਆਪਣੇ ਆਪ ਨੂੰ। ਵਾਰਿਸ਼ਾ ਹੁਣ ਤਿਨਾਂ ਨੇ ਵੈਣ ਕਰਨੇ। ਵਾਰਿਸ਼ਾ ਅੱਜ ਹੁਣ ਉਹਨਾਂ ਨੇ ਹੀ ਵੈਣ ਪਾਉਣੇ ਨੇ, ਜਿਨ੍ਹਾਂ ਵਿਆਹੀਆਂ ਘੋੜੀਆਂ ਗਾਏ ਕੇ ਤੇ। ਜਿਹੜੇ ਵਿਆਹ ਦੇ ਗੀਤ ਹੁੰਦੇ ਨੇ ਨਾ, ਉਹਨਾਂ ਨੂੰ, ਜਿਹੜੇ ਲਾੜੇ ਦੇ ਗੀਤ ਹੁੰਦੇ ਨੇ, ਉਹਨਾਂ ਨੂੰ ਘੋੜੀਆਂ ਵੀ ਕਹਿੰਦੇ ਨੇ, ਘੋੜੀਆਂ ਗਾਉਣਾ। ਆਪਣਾ ਉਹ ਅਰਸ਼ਦ ਮੀਰ ਮਰਹੂਮ ਨੇ ਭਗਤ ਸਿੰਘ ਦੀ ਘੋੜੀ ਲਿਖੀ ਸੀ। ਡਾਕਟਰ ਸਾਹਿਬ ਇਹ ਉਸੇ ਤਰ੍ਹਾਂ ਜਿਸ ਤਰ੍ਹਾਂ ਸੇਰਾ ਗਾਣੇ ਬਿਲਕੁਲ ਬਿਲकुल ਬਿਲकुल ਘੋੜੀ ਗਾਣਾ, ਸੇਰਾ ਗਾਣਾ। ਹਾਂ, ਉਹ ਖਾਸ ਗੀਤ ਹੁੰਦੇ ਨੇ ਜਿਹੜੇ ਸਿਰਫ ਵਿਆਹ ਤੇ ਗਾਏ ਜਾਂਦੇ ਜੀ ਨੇ। ਬਿਲਕੁਲ ਇਸ ਤਰ੍ਹਾਂ ਹੀ ਆ। ਵੈਸੇ ਉਹ ਮੈਂ ਆਪਣੇ ਬੜੇ ਗੌਰ ਨਾਲ ਸੁਣਦਾ ਸਾਂ ਕਿ ਇਹ ਕੀ ਗਾਉਂਦੀਆਂ ਨੇ, ਤੇ ਮੈਨੂੰ ਕਦੀ ਸਮਝ ਨਹੀਂ ਸੀ ਆਈ ਕਿ ਕੀ ਗਾਉਂਦੀਆਂ। ਮੈਨੂੰ ਤਾਂ ਲੱਗਦਾ ਰੀ ਕਰੀ ਜਾਂਦੀਆਂ ਨੇ। ਅੱਛਾ, ਚਲੋ ਜੀ ਅੱਗੇ ਲਾ। ਆਧੀ ਰਾਤ ਰਾਂਝੇ ਪੀਰ ਯਾਦ ਕੀਤੇ ਤਰਾ ਖਿਜ਼ਰ ਦਾ ਹੱਥ ਲੈ ਬੋਲਿਆਈ। ਸ਼ੱਕਰਗੰਜ ਵਾਲੇ ਰੁਮਾਲ ਚੁੰਮੀ ਮੁੰਦਰਾ ਲਾਲ ਸ਼ਹਿਬਾਜ਼ ਦਾ ਤਵਾਲਿਆਈ। ਖੰਜਰ ਕੱਢ ਮਖਦੂਮ ਜਹਾਨੀਆਂ ਦਾ ਵਿੱਚੋਂ ਰੂਹ ਰਾਂਝੇਟੇ ਦਾ ਡੋਲਿਆਈ। ਖੁੰਡੀ ਸਈਦ ਜਲਾਲ ਬੁਖਾਰੀਏ ਦੀ ਵਿੱਚ ਮੁਸ਼ਕ ਤੇ ਅਤਰ ਦੇ ਜੋਲੀਏਈ। ਪੀਰ ਬਹਾਉਦੀਨ ਜ਼ਿਕਰੀਏ ਧਮਕ ਦਿੱਤੀ ਕੰਡ ਦਾਇਕੇ ਰਾਹ ਨੂੰ ਖੋਲੀਏਈ। ਜਾ ਬੈਠਾ ਹੈ ਖਾਸ ਨੂੰ ਉੱਠ ਜਾਤਾ ਸੋਈ ਨਹੀਂ ਤੇਰਾ ਰਾਹ ਖੋਲੀਏਈ। ਵਾਰਿਸ ਸ਼ਾਹ ਪਛਤਾਵ ਸੇ ਬੰਦਗੀ ਨੂੰ ਅਜ਼ਾਜ਼ੀਲ ਜਾਂ ਧੋਣ ਚੁਰਾ ਬੋਲਿਆਈ। ਅੱਧੀ ਰਾਤ ਰਾਂਝੇ, ਹੁਣ ਇਹ ਤੁਸੀਂ ਯਾਦ ਕਰੋ ਕਿ ਜਦੋਂ ਪਹਿਲੀ ਵਾਰੀ ਪੀਰ ਰਾਂਝੇ ਨੂੰ ਮਿਲੇ ਸਨ ਤੇ ਉਹਨਾਂ ਨੇ ਕੀ ਕੀ ਕੁਝ ਦਿੱਤਾ ਸੀ, ਤੁਹਾਨੂੰ ਯਾਦ ਹੈ? ਉਹ ਜਿਹੜੀ ਚੀਜ਼ ਜਿਨ੍ਹਾਂ ਪੀਰਾਂ ਨੇ ਦਿੱਤੀ ਸੀ, ਹੁਣ ਉਹਦੇ ਤੇ, ਯਾਨੀ ਇਹ ਜਿਹੜਾ ਪੀਰ ਉਦੋਂ ਆਉਂਦੇ ਨੇ ਜਦੋਂ ਉਹ ਕ੍ਰਾਈਸਿਸ ਚ ਆਉਂਦਾ ਹੈ, ਜਦੋਂ ਕਿਸੇ ਨੇ ਇੱਕ ਨਵੀਂ ਡਾਇਰੈਕਸ਼ਨ
ਦੇ ਉੱਤੇ ਜਾਣਾ ਹੁੰਦਾ ਹੈ, ਨਵਾਂ ਕ੍ਰਾਈਸਿਸ ਹੁੰਦਾ ਹੈ, ਉੱਥੇ ਪੀਰ ਆਉਂਦੇ ਨੇ ਆਮ ਤੌਰ ਤੇ। ਇੱਥੇ ਵੀ ਹੁਣ ਦੇਖੋ, ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ, ਤੁਰਾ ਖਿਜ਼ਰ ਦਾ ਹੱਥ ਲੈ ਬੋਲਿਆ, ਤੁਰਾ ਜਿਹਦੇ ਤੇ ਪੱਗ ਬੰਨੀ ਜਾਂਦੀ ਹੈ, ਸ਼ਕਰਗੰਜ ਦਾ ਪਕੜ ਰੁਮਾਲ ਚੁੰਮੇ। ਜਿਹੜਾ ਫਰੀਦੁੱਦੀਨ ਸ਼ਕਰਗੰਜ ਨੇ ਉਹਨੂੰ ਰੁਮਾਲ ਦਿੱਤਾ ਸੀ, ਉਹਨੂੰ ਉਹ ਚੁੰਮਦਾ ਹੈ। ਮੁੰਦਰਾ ਲਾਲ ਸ਼ਾਹਬਾਜ਼ ਦਾ ਤੋਲਿਆ ਈ, ਤੇ ਜਿਹੜਾ ਲਾਲ ਸ਼ਾਹਬਾਜ਼ ਨੇ ਮੁੰਦਰਾ ਦਿੱਤਾ ਸੀ ਉਹਨੂੰ ਉਹਨੇ ਮੇਜਰ ਕੀਤਾ ਹੈ। ਖੰਜਰ ਕੱਢ ਮਖਦੂਮ ਜਹਾਨੀਏ ਦਾ, ਮਖਦੂਮ ਜਹਾਨੀਏ ਨੇ ਉਹਨੂੰ ਖੰਜਰ ਦਿੱਤਾ ਸੀ ਤੇ ਉਹ ਵੀ ਉਹਨੇ ਕੱਢ ਲਿਆ। ਵਿੱਚੋਂ ਰੂਹ ਰੰਜੀਠੇ ਦਾ ਡੋਲਿਆ ਈ, ਪਰ ਵਿੱਚੋਂ ਉਹਦਾ ਜਿਹੜਾ ਰਾਂਝੇ ਦਾ ਜਿਹੜੀ ਰੂਹ ਹੈ ਉਹ ਕੰਬ ਰਹੀ ਹੈ। ਖੂੰਡੀ ਸੈਯਦ ਜਲਾਲ ਬੁਖਾਰੀਏ ਦੀ ਵਿੱਚ ਮੁਸ਼ਕ ਦੇ ਅਦਰ ਦੇ ਝੋਲਿਆ ਈ। ਜਿਹੜੀ ਖੂੰਡੀ ਸੈਯਦ ਜਲਾਲ ਬੁਖਾਰੀਏ ਨੇ ਦਿੱਤੀ ਸੀ, ਉਹਨੂੰ ਉਹਨੇ ਅਤਰ ਤੇ ਹੋਰ ਖੁਸ਼ਬੂ ਵਾਲੀ ਚੀਜ਼ਾਂ ਦੇ ਵਿੱਚ ਉਹਨੂੰ ਪਾਇਆ। ਪੀਰ ਬਹਾਉਦੀਨ ਜ਼ਿਕਰੀਏ ਧਮਕ ਦਿੱਤੀ। ਪੀਰ ਬਹਾਉਦੀਨ ਜ਼ਿਕਰੀਆ ਜਿਹੜਾ ਉਹਨੇ ਖੜਾਕ ਕੀਤਾ ਹੈ, ਧਮਕ ਦਿੱਤੀ ਹੈ। ਕੰਧ ਢਾਏ ਕੇ ਰਾਹ ਨੂੰ ਖੋਲਿਆ, ਉਹਨੇ ਕੰਧ ਢਾ ਕੇ ਰਾਹ ਖੋਲ ਦਿੱਤਾ ਹੈ ਰਾਂਝੇ ਦਾ। ਜਾ ਬੈਠਾ ਹੈ ਕਾਸ ਨੂੰ ਉੱਠ ਜੱਟਾ, ਸਿਵੀ ਨਹੀਂ ਤੇਰਾ ਰਾਹ ਖੋਲੇ। ਜਾ ਜੱਟਾ ਬੈਠਾ ਕਿਉਂ ਹੈ, ਸੌਂ ਨਾ ਜਾਵੀਂ ਕਿਤੇ, ਤੇਰਾ ਰਾਹ ਅਸਾਂ ਖੋਲ ਦਿੱਤਾ ਹੈ। ਵਾਰਿਸ ਸ਼ਾਹ ਪਛਤਾਵ ਸੇ ਬੰਦਗੀ ਨੂੰ ਇਜ਼ਰਾਈਲ ਜਾਂ ਧੌਣ ਚੜ ਬੋਲਿਆ ਈ। ਜਦੋਂ ਇਜ਼ਰਾਈਲ ਤੇਰੀ ਧੌਣ ਤੇ ਚੜ ਗਿਆ ਨਾ, ਤੇਰੀ ਜਾਨ ਲੈਣ ਆ ਗਿਆ, ਉਸ ਵੇਲੇ ਤੂੰ ਪਛਤਾਉਣਾ ਹੈ। ਅੱਛਾ, ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਤੇ ਹੁਣ ਵੀ ਕਹਿ ਰਿਹਾ ਕਿ ਇਹ ਕ੍ਰਾਈਸਿਸ ਦੇ ਵਿੱਚ ਜਿਹੜੀ ਰਾਂਝੇ ਦੇ ਅੰਦਰ ਪੋਟੈਂਸ਼ੀਅਲਿਟੀਜ਼ ਨੇ, ਉਹਨਾਂ ਨੂੰ ਰੀਨਿਊ ਕਰਨ ਦਾ ਯਤਨ ਹੁੰਦਾ ਹੈ। ਪੰਜ ਪੀਰ ਜਿਹੜੇ ਨੇ ਉਹ ਸਿਫਤਾਂ ਨੇ ਜਿਹੜੀਆਂ ਕਿ ਇੱਕ ਮੁਸ਼ਕਲ ਹਾਲ ਦੇ ਨਾਲ ਨਿਬੜਨ ਲਈ ਬੰਦੇ ਨੂੰ ਚਾਹੀਦੀਆਂ ਹੁੰਦੀਆਂ। ਚਲੋ ਜੀ, ਅਗਲਾ ਕਿੰਨੇ ਪੜ੍ਹਨਾ ਹੈ? ਡਾਕਟਰ ਸਾਹਿਬ, ਇਹ ਮੈਂ ਮਤਲਬ ਪੁੱਛਣੀ ਨਹੀਂ ਪਿਆ, ਅੱਗੇ ਮਿਕੀ ਨਹੀਂ ਪਤਾ ਕਿਆ ਸੀ, ਪਰ ਮਿਕੀ ਲੱਗਣਾ ਪਿਆ ਕਿ ਇਹ ਮਤਲਬ ਵਸਲਦਾਰ ਟ੍ਰਾਂਸੈਂਡ ਕਰਨਾ ਪਿਆ, ਕਿਆ ਹੋਣਾ ਪਿਆ ਇੱਥੇ? ਇੱਥੇ ਇਹ ਹੁੰਦਾ ਪਿਆ ਕਿ ਉਹ ਭਰਜਾਈ ਨੇ ਕਿਹਾ ਸੀ ਨਾ ਰਾਂਝੇ ਨੂੰ, ਰਾਤ ਬੂਹਿਓਂ ਕੱਢਣੀ ਮਿਲੇ ਨਾਈ, ਰਾਤੀ ਢਾਹ ਪਛਵਾੜਿਓ, ਰਾਤੀ ਕੰਧ ਪਿਛਵਾੜਿਓਂ ਢਾਹ ਲਿਆਵੀਂ, ਢਾਹ ਲਿਆਵੀਂ, ਕੰਧ ਪਿਛਵਾੜਿਓਂ, ਕੰਧ ਪਛਵਾੜਿਓਂ ਢਾਹ ਲਿਆਵੀਂ। ਵਾਰਿਸ ਸ਼ਾਹ ਨੂੰ ਨਾਲ ਲਿਜਾਏ ਕਿਤੇ, ਜਿਵੇਂ ਦਾ ਲੱਗੇ ਤਿਵੇਂ ਲਾ ਲਿਆਵੀਂ। ਉਹ ਭਰਜਾਈ ਨੇ ਕਿਹਾ ਸੀ ਜੇ ਦਿਨ ਨੂੰ ਤੈਨੂੰ ਬੂਹਿਓਂ ਕੱਢਣ ਦਾ ਮਤਲਬ ਤੇ ਵਿਆਹ ਕੇ ਲਿਆਉਣਾ, ਜੇ ਵਿਆਹ ਕੇ ਨਾ ਲਿਆ ਸਕਿਓ ਤੇ ਫਿਰ ਉਧਾਰ ਕੇ ਲੈ ਆਵੀਂ। ਤੇ ਇਹ ਬੇਸਿਕਲੀ ਤੇ ਇਹ ਹੋ ਰਿਹਾ ਇੱਥੇ ਕਿ ਰਾਂਝਾ ਜਿਹੜਾ ਉਹ ਕੰਧ ਢਾਹ ਰਿਹਾ ਹੈ। ਸਮਝ ਗਿਆ ਡਾਕਟਰ ਸਾਹਿਬ। ਹਾਂਜੀ, ਤੇ ਉਹ ਹੁਣ ਉਥੋਂ ਹੀਰ ਨੂੰ ਕੱਢ ਕੇ ਲਿਜਾਣਾ ਚਾਹੁੰਦਾ ਹੈ। ਚਲੋ ਜੀ, ਬੁਨਤ ਬੜੀ ਨਾ ਲੌਜੀਕਲ, ਬੜੀ ਵੈਲ ਪਲਾਨਡ ਬੁਨਤ ਹੈ ਕਿ ਉਹਨੇ ਬਿਲਕੁਲ ਤਾਣਾ ਦਿੱਤਾ ਸੀ ਤੇ ਉਤੋਂ ਦੇਖੋ ਸਟੋਰੀ ਐਸੀ ਬਣਾਈ ਵਾਰਿਸ ਸ਼ਾਹ ਨੇ ਕਿ ਉਹ ਉਂਝ ਹੀ ਕੱਢ ਰਿਹਾ ਉਹਨੂੰ, ਜਿਵੇਂ ਐਗਜ਼ੈਕਟਲੀ ਉਹਨੇ ਕਿਹਾ ਸੀ ਕੰਧ ਪਿਛਵਾ ਰਹੇ, ਔਰ ਐਗਜ਼ੈਕਟਲੀ ਕੰਧ ਪਿਛਵਾ ਰਹੇ ਲੈ ਕੇ ਜਾ ਰਿਹਾ। ਹਾਂ, ਉੱਥੇ ਲੱਗਦਾ ਸੀ ਕਿ ਸਿਰਫ ਤਾਨਾ ਹੈ। ਹਾਂਜੀ, ਮੈਂ ਬੜਾ ਇਸ ਚੀਜ਼ ਨੂੰ ਇੰਜੋਏ ਕੀਤਾ ਬਾਅਦ ਚੋਂ, ਜਦੋਂ ਮੈਂ ਕਨੈਕਟ ਕੀਤਾ। ਉਹ ਸ਼ੁਰੂ ਦੇ ਮੈਂ 15ਵਾਂ 19ਵਾਂ ਬੰਦ ਹੈ ਤੇ ਇਹ 585ਵਾਂ ਬੰਦ ਹੈ। ਹਾਂਜੀ, ਚਲੋ ਪੜੋ, ਕਿੰਨੇ ਪੜਨਾ? ਹਾਂਜੀ, 585 ਬੰਦ। ਨਿਕਲ ਕੋਠਿਓਂ ਟੁਰਨ ਨੂੰ ਤਿਆਰ ਹੋਇਆ, ਸੈਤੀ ਆਨ ਹਜ਼ੂਰ ਸਲਾਮ ਕੀਤਾ। ਬੇੜਾ ਲਾ ਬੰਨੇ ਅਸਾਂ ਆਜਜ਼ਾਂ ਦਾ, ਰੱਬ ਫਜ਼ਲ ਤੇਰੇ ਉੱਤੇ ਆਮ ਕੀਤਾ। ਮੇਰਾ ਯਾਰ ਮਿਲਾਵਣਾ ਵਾਸਤਾ ਹੀ, ਅਸਾਂ ਕੰਮ ਤੇਰਾ ਸਰਅੰਜਾਮ ਕੀਤਾ। ਵਾਹ, ਭਾਬੀ ਹੱਥ ਫੜਾਈ ਕੇ ਟੋਰ ਦਿੱਤੀ, ਕੰਮ ਖੇੜਿਆਂ ਦਾ ਸਭੋ ਖਾਮ ਕੀਤਾ। ਤੇਰੇ ਵਾਸਤੇ ਮਾਪਿਆਂ ਨਾਲ ਕੀਤੀ, ਜੋ ਕੁਝ ਅਲੀ ਦੇ ਨਾਲ ਗੁਲਾਮ ਕੀਤਾ। ਵਾਹ, ਜੋ ਕੁਝ ਹੋਵਨੀ ਸੀਤਾ ਦੇ ਨਾਲ ਕੀਤੀ, ਅਤੇ ਦੈਸਰੇ ਨਾਲ ਜੋ ਰਾਮ ਕੀਤਾ। ਵਾਰਿਸ ਜਿਸ ਤੇ ਆਪ ਮਿਹਰਬਾਨ ਹੋਵੇ, ਉਥੇ ਫਜ਼ਲ ਨੇ ਆਨ ਮਕਾਮ ਕੀਤਾ।
ਡਾਕਟਰ ਸਾਹਿਬ ਇੱਕ ਕਮੈਂਟ ਕਰਨਾ ਚਾਹਨਾ ਤੁਸੀਂ ਇਸ ਤੋਂ ਪਹਿਲਾਂ हाँ ਸ਼ੁਰੂ जी, हाँ जी, बोलो। ਇਹ ਬੰਦ ਪੜਦੇ ਆ ਨਾ ਮੈਨੂੰ ਯਕੀਨ ਕਰੋ ਇੰਝ ਲੱਗਿਆ ਜਿਵੇਂ ਕਿ ਇੰਨਾ ਨੈਚੁਰਲ ਔਰ ਅਨਹਿੰਡਰਡ ਸਮੂਥ ਫਲੋ ਇਹ ਲਫ਼ਜ਼ਾਂ ਦਾ ਕਿ ਲੱਗਦਾ ਕੋਈ ਲਫ਼ਜ਼ ਅੱਗੇ ਪਿੱਛੇ ਨਾ ਹੋਇਆ ਵੇ ਨਾ ਹੋ ਸਕਦਾ ਹੈ। ਔਰ ਜਿੱਥੇ ਜਿਸ ਲਫ਼ਜ਼ ਨੇ ਆਣਾ ਸੀ ਬਿਲਕੁਲ ਪੂਰੇ ਵਜ਼ਨ ਨਾਲ ਉੱਥੇ ਹੈ, ਬਿਲਕੁਲ ਐਡੇ ਆਰਾਮ ਨਾਲ ਮੈਂ ਪੜਿਆ ਤੇ ਕਮਾਲ ਹੋ ਗਿਆ। ਜ਼ਾਹਰ ਗੱਲ ਹੈ, ਨਿਕਲ ਕੋਠਿਓਂ ਤੁਰਨ ਨੂੰ ਤਿਆਰ ਹੋਇਆ, ਉਹ ਕੋਠਿਓਂ ਨਿਕਲ ਕੇ ਤੇ ਹੁਣ ਤਿਆਰੀ ਕਰ ਰਿਹਾ ਉੱਥੋਂ ਜਾਣ ਦੀ। ਸਹਿਤੀ ਆਣ ਹਜ਼ੂਰ ਸਲਾਮ ਕੀਤਾ ਤੇ ਸਹਿਤੀ ਨੇ ਉਹਦੀ ਖਿਦਮਤ ਵਿੱਚ ਆ ਕੇ ਸਲਾਮ ਕੀਤਾ ਹੈ। ਬੇੜਾ ਲਾ ਬੰਨੇ ਅਸਾਂ ਆਇਜ਼ਾਂ ਦਾ, ਤੇ ਸਹਿਤੀ ਕਹਿ ਰਹੀ ਹੈ ਕਿ ਅਸੀਂ ਜਿਹੜੇ ਮਾੜੇ ਆ, ਮਤਲਬ ਮੈਂ ਜਿਹੜੀ ਮਾੜੀ ਆ, ਸਾਡਾ ਵੀ ਬੇੜਾ ਬੰਨੇ ਲਾ। ਰੱਬ ਫਜ਼ਲ ਤੇਰੇ ਉੱਤੇ ਆਮ ਕੀਤਾ, ਤੈਨੂੰ ਖੁਦਾ ਨੇ ਤੇਰੇ ਉੱਤੇ ਤੈਨੂੰ ਬੜਾ ਬਲੈਸ ਕੀਤਾ ਹੈ। ਮੇਰਾ ਯਾਰ ਮਿਲਾਉਣਾ ਵਾਸਤਾ ਹੀ, ਮੇਰਾ ਯਾਰ ਵੀ ਮੈਨੂੰ ਮਿਲਾ। ਅਸਾਂ ਕੰਮ ਤੇਰਾ ਸਰੰਜਾਮ ਕੀਤਾ, ਸਰੰਜਾਮ ਦਾ ਮਤਲਬ ਤੋੜ ਪਹੁੰਚਾਇਆ, ਕੰਪਲੀਟ ਕਰ ਦਿੱਤਾ, ਅਸੀਂ ਤੇਰਾ ਪੂਰਾ ਕੰਮ ਕੀਤਾ ਹੈ। ਭਾਬੀ ਹੱਥ ਫੜਾਏ ਕੇ ਤੋੜ ਦਿੱਤੀ, ਕੰਮ ਖੇੜਿਆਂ ਦਾ ਸਭ ਖਾਮ ਕੀਤਾ। ਯਾਨੀ ਮੈਂ ਆਪਣੀ ਭਰਜਾਈ ਜਿਹੜੀ ਹੈ ਉਹਨੂੰ ਆਪਣੇ ਹੱਥੀਂ ਫੜ ਕੇ ਤੇ ਤੇਰੇ ਨਾਲ ਤੋਰਦੀ ਪਈ ਹੈ, ਤੇ ਉਹਦੇ ਉਲਟ ਮੈਂ ਜਿਹੜੇ ਖੇੜੇ ਨੇ ਉਹਨਾਂ ਦਾ ਕੰਮ ਖਰਾਬ ਕਰ ਦਿੱਤਾ ਹੈ, ਖਾਮ ਕੀਤਾ, ਖਰਾਬ ਕਰ ਦਿੱਤਾ ਹੈ। ਤੇਰੇ ਵਾਪਿਆਂ ਵਾਸਤੇ ਮਾਪਿਆਂ ਨਾਲ ਕੀਤੀ, ਜੋ ਕੁਝ ਅਲੀ ਦੇ ਨਾਲ ਗੁਲਾਮ ਕੀਤਾ। ਤੇਰੇ ਵਾਸਤੇ ਮੈਂ ਆਪਣੇ ਮਾਂ ਪਿਓ ਨਾਲ ਉਹ ਕੀਤੀ ਹੈ ਜਿਹੜੇ ਅਲੀ ਦੇ ਗੁਲਾਮ ਨੇ ਕੀਤੀ ਸੀ, ਯਾਨੀ ਉਹਨੇ ਗੁਲਾਮ ਨੇ ਕਤਲ ਕੀਤਾ ਸੀ ਹਜ਼ਰਤ ਅਲੀ ਨੂੰ। ਜੋ ਕੁਝ ਹੋਮਣੀ ਸੀਤਾ ਦੇ ਨਾਲ ਕੀਤੀ, ਜੋ ਕੁ ਵੀ ਡਸਟਨੀ ਜਿਹੜੀ ਹੈ ਉਹਨੇ ਸੀਤਾ ਦੇ ਨਾਲ ਕੀਤੀ ਸੀਗੀ, ਅਤੇ ਦਸਰੇ ਨਾਲ ਜੋ ਰਾਮ ਕੀਤਾ, ਤੇ ਮੈਂ ਵੀ ਉਹ ਕੀਤਾ ਜਿਹੜਾ ਆਪਣਾ ਦਸਰੇ ਨਾਲ ਰਾਮ ਨੇ ਕੀਤਾ ਸੀ, ਰਾਵਣ ਦੇ ਨਾਲ ਰਾਮ ਨੇ, ਦਸਰੇ ਮਤਲਬ ਰਾਵਣ। ਵਾਰਸ ਆਪ ਜਿਸ ਤੇ ਮਿਹਰਬਾਨ ਹੋਵੇ, ਉੱਥੇ ਫਜ਼ਲ ਨੇ ਆਨ ਮੁਕਾਮ ਕੀਤਾ। ਮਤਲਬ ਰੱਬ ਜਿਹੜਾ ਜਿਸ ਤੇ ਮਿਹਰਬਾਨ ਹੋਵੇ ਉੱਥੇ ਬਲੈਸਿੰਗ ਆਪ ਹੀ ਉਤਰ ਆਉਂਦੀ ਹੈ। ਚਲੋ ਜੀ, ਅੱਜ ਦੀ ਜਿਹੜੀ ਆ ਉਹ 8 ਬੰਦ ਹੋ ਗਏ, ਤੇ ਹੁਣ ਨਹੀਂ ਡਾਕਟਰ ਸਾਹਿਬ ਇੱਕ ਰਹੀ ਨਹੀਂ ਗਿਆ, ਨਹੀਂ ਹੋਈ ਗਏ ਨਹੀਂ ਪੂਰੇ ਹੋ ਗਏ ਨੇ। ਜੀ, पढ़ लो, अभी भी पढ़ लो ये। 500 ਬਸ ਛੋਟਾ ਜਿਹਾ ਇੱਕ ਮਰਜ਼ੀ ਹੈ पढ़ लो, ਤੁਹਾਡੀ। इन्हों ही पढ़ लो। ਇਹ 586 हाँ जी, ਰਾਂਝੇ ਉਠਾ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ, ਐਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ। ਪੰਜਾਂ ਪੀਰਾਂ ਦੇ ਤੁਰਤ ਆਵਾਜ਼ ਆਈ, ਰੱਬਾ ਯਾਰ ਮੇਲੀ ਏਸ ਯਾਰਨੀ ਦਾ, ਫਜ਼ਲ ਰੱਬ ਕੀਤਾ ਯਾਰ ਆ ਮਿਲਿਆ, ਉਸ ਸ਼ਾਹ ਮੁਰਾਦ ਪੁਕਾਰਨੀ ਦਾ। अच्छा हुण इत्थे रांझे ने दुआ मंगी है कि सैती दा जेड़ा यार है रब्बा ओनू ओदे नाल मिला दे। रब्बा मेलना यार गवारनी दा, गवारनी मतलब जाहल, इस जाहल दा यार भी इनू मिला दे। ਇਹ ਸੁਭ ਦੇ ਨਾਲ ਹੈ ਕੰਮ ਕੀਤਾ, ਹੁਬ ਦੇ ਨਾਲ ਮਤਲਬ ਪਿਆਰ ਦੇ ਨਾਲ, ਪੈਸ਼ਨ ਦੇ ਨਾਲ। कैमरा ठीक कर लो जरा, कैमरा तो खराब हो गया। ਮੈਂ ਗਲਤੀ ਨਾਲ ਇੱਕ ਪਾਸੇ ਨਾਲ ਲਿਖਤਾ। ਇਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ। ਕੰਮ ਸਾਰਨੀ ਦਾ ਮਤਲਬ ਜਿਹੜੀ ਕੰਮ ਨੂੰ ਕਰ ਸਕਦੀ ਹੋਵੇ। ਇਹ ਜਿਹੜੀ ਕੰਮ ਦੇ ਕਰਨ ਵਾਲੀ ਸੀ, ਇਹਨੇ ਜੋ ਕੀਤਾ ਹੈ ਇਹਦਾ ਬੇੜਾ ਪਾਰ ਕਰਨਾ। ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਹੋਈ, ਪੰਜਾਂ ਪੀਰਾਂ ਇਮੀਡੀਏਟਲੀ ਜਿਹੜੀ ਹੈ ਪੰਜਾਂ ਪੀਰਾਂ ਦੀ ਆਵਾਜ਼ ਆਈ, ਰੱਬਾ ਯਾਰ ਮੇਲੀ ਇਸ ਯਾਰਨੀ ਦਾ। ਰੱਬਾ ਇਹ ਜਿਹੜੀ ਯਾਰਨੀ ਹੈ ਯਾਨੀ ਸਹਿਤੀ ਹੈ, ਇਹਦਾ ਯਾਰ ਮਿਲਾ ਦੀ ਇਹਦੇ ਨਾਲ। ਫਜ਼ਲ ਰੱਬ ਕੀਤਾ ਯਾਰ ਆਏ ਮਿਲਿਆ, ਰੱਬ ਦੀ ਬਲੈਸਿੰਗ ਦੇ ਨਾਲ ਉਹਦਾ ਯਾਰ ਆ ਕੇ ਉਹਨੂੰ ਮਿਲ ਗਿਆ। ਉਹ ਸ਼ਾਹ ਮੁਰਾਦ ਪੁਕਾਰਨੀ ਦਾ, ਮੁਰਾਦ ਬਲੋਚ ਉਹਦਾ ਯਾਰ ਹੈ ਜਿਹਨੂੰ ਉਹ ਮਿਲਣਾ ਚਾਹੁੰਦੀ ਹੈ।
ਤੇ ਉਹ ਉਹਨੂੰ ਆ ਕੇ ਮਿਲ ਗਿਆ। ਮੇਰੇ ਖਿਆਲ ਇੱਥੇ ਰੋਕ ਦਈਏ। ਠੀਕ ਹੈ ਜੀ। ਡਾਕਟਰ ਸਾਹਿਬ ਤੁਸੀਂ ਕਿਹਾ ਸੀ ਕਿ ਉਹ ਸ਼ੁਰੂ ਦੇ ਵਿੱਚ ਕਿ ਉਹ ਜੋਗੀ ਝੂਠਾ ਜੋਗੀ ਬਣ ਕੇ ਵੀ ਆ ਸਕਦਾ ਸੀ, ਲੇਕਿਨ ਉਹ ਬਕਾਇਦਾ ਟ੍ਰੇਨਿੰਗ ਲੈ ਕੇ ਕਿਉਂ ਆਇਆ? ਤੁਸੀਂ ਸਵਾਲ ਕੀਤਾ ਸੀ। ਆਹੋ ਮੈਂ ਸਵਾਲ ਕੀਤਾ, ਕੀ ਜਵਾਬ ਹੈ ਤੁਹਾਡਾ? ਮੈਨੂੰ ਤੇ ਇਹ ਸਮਝ ਆਇਆ ਕਿ ਚूंकि ਉਹ ਬਾਲਨਾਥ ਦਾ ਉਸ ਇਲਾਕੇ 'ਚ ਕਾਫੀ ਨਾਂ ਸੀ ਔਰ ਕਾਫੀ ਅਥਾਰਟੀ ਮੰਨਿਆ ਜਾਂਦਾ ਸੀ। ਨਹੀਂ ਨਹੀਂ, ਇਹ ਨਹੀਂ ਗੱਲ। ਗੱਲ ਇਹ ਹੈਗੀ ਹੈ ਕਿ ਬਾਲਨਾਥ ਔਰ ਜੋਗੀ ਕੋਲ ਉਹ ਇਸ ਲਈ ਲੈ ਕੇ ਗਿਆ ਸੀ ਕਿ ਵਾਰਿਸ ਸ਼ਾਹ ਨੇ ਯੋਗ ਦੇ ਇੰਸਟੀਟਿਊਸ਼ਨ ਨੂੰ ਕ੍ਰਿਟੀਕਲੀ ਇਵੈਲੂਏਟ ਕਰਨਾ ਸੀ। ਅੱਛਾ ਅੱਛਾ, ਤਾਂ ਕਿ ਉਹਦੀ ਪੂਰੀ ਫੰਕਸ਼ਨੈਲਿਟੀ ਦਿਖਾਵੇ ਕਿ ਹੁੰਦਾ ਕੀ ਉੱਥੇ। ਨਹੀਂ ਕਿ ਯੋਗ ਹੈ ਕੀ ਹੈ ਔਰ ਵਾਰਿਸ ਸ਼ਾਹ ਯੋਗ ਨੂੰ ਕੀ ਸਮਝਦਾ ਹੈ। ਅੱਛਾ ਅੱਛਾ, ਠੀਕ ਹੈ, ਠੀਕ 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 ਹੈ ਜੀ, ਓਕੇ ਠੀਕ ਹੈ ਡਾਕਟਰ, ਥੈਂਕ ਯੂ। शुक्रिया डॉक्टर साहब। ਓਕੇ ਜੀ।